ਹਾਲਾਂਕਿ ਆਮ ਘਟਨਾਵਾਂ ਸਮਾਂ ਬੀਤਣ ਦੇ ਨਾਲ ਉਹਨਾਂ ਦੀ ਜਿਹੜੀ ਚਰਚਾ ਆ ਉਹ ਘਟਦੀ ਹੈ, ਪਰ ਇਹਦੀ ਵੱਧ ਰਹੀ ਹੈ। ਉਹ ਇਸੇ ਕਰਕੇ ਵੱਧ ਰਹੀ ਹੈ ਕਿ ਉਹ ਇੱਕ ਇਸ ਤਰ੍ਹਾਂ ਦਾ ਕੇਂਦਰ ਬਿੰਦੂ ਬਣ ਗਈ ਹੈ ਕਿ ਸਿੱਖ ਹੁਣ ਆਪਣੇ ਪਿਛੋਕੜ ਨੂੰ, ਆਪਣੇ ਇਤਿਹਾਸ ਨੂੰ ਵੀ, ਆਪਣੇ ਮੌਜੂਦਾ ਸਮੇਂ ਨੂੰ ਵੀ, ਆਪਣੇ ਆਉਣ ਵਾਲੇ ਸਮੇਂ ਨੂੰ ਵੀ ਉਸ ਝਰੋਖੇ ਦੇ ਵਿੱਚ ਵੀ ਦੇਖਦੇ ਆ ਕਿ ਇੱਕ ਬੜਾ ਵੱਡਾ ਬਿਰਤਾਂਤ ਦਿੱਲੀ ਦਰਬਾਰ ਦੇ ਵੱਲੋਂ ਸਿਰਜਿਆ ਗਿਆ, ਖਾਸ ਕਰਕੇ ਜੂਨ 1984 ਦੇ ਬਾਰੇ ਦੇ ਵਿੱਚ ਵੀ ਤੇ ਨਵੰਬਰ 1984 ਦੇ ਬਾਰੇ ਦੇ ਵਿੱਚ ਵੀ। ਪਰ ਅਜੇ 37 ਸਾਲ ਦਾ ਸਮਾਂ ਹੋਇਆ ਤੇ ਸਿੱਖਾਂ ਨੇ ਉਸ ਬਿਰਤਾਂਤ ਨੂੰ ਮੁਕੰਮਲ ਰੂਪ ਦੇ ਵਿੱਚ ਰੱਦ ਕਰ ਦਿੱਤਾ ਕਿ ਦਿੱਲੀ ਦੀ ਜਿਹੜੀ ਵਿਧਾਨ ਸਭਾ ਆ, ਸਟੇਟ ਅਸੈਂਬਲੀ ਆ ਦਿੱਲੀ ਦੀ, ਉਹ ਸਿੱਖ ਜੈਨੋਸਾਈਡ ਦਾ ਮੋਸ਼ਨ ਜਿਹੜਾ ਆ ਉਹ ਜੂਨ 2015 ਦੇ ਵਿੱਚ ਪਾਸ ਕਰ ਚੁੱਕੀ ਹੈ। ਸੋ ਉਸ ਲੈਜਿਸਲੇਟਿਵ ਅਸੈਂਬਲੀ ਦੇ ਆਪ ਦੇ ਮੋਸ਼ਨ ਦੇ ਵਿੱਚ ਇਹ ਗੱਲ ਮੰਨੀ ਗਈ ਹੈ ਕਿ ਜੋ ਨਵੰਬਰ ਦੇ ਵਿੱਚ ਵਾਪਰਿਆ ਉਹ ਇੱਕ ਨਸਲਕੁਸ਼ੀ ਸੀਗੀ ਜਾਂ ਇੱਕ ਜੈਨੋਸਾਈਡ ਸੀਗਾ। 1943 ਤੋਂ ਪਹਿਲਾਂ ਤੁਹਾਨੂੰ ਡਿਕਸ਼ਨਰੀ ਦੇ ਵਿੱਚ ਜੈਨੋਸਾਈਡ ਨਾਂ ਦਾ ਜਿਹੜਾ ਸ਼ਬਦ ਹੈ ਇਹ ਨਹੀਂ ਮਿਲਦਾ, ਕਿਉਂਕਿ ਇਹ ਇੱਕ ਇਸ ਤਰ੍ਹਾਂ ਦਾ ਜ਼ੁਰਮ ਸੀਗਾ ਜਿਹਨੂੰ ਕਦੀ ਵੀ ਪਰਿਭਾਸ਼ਿਤ ਨਹੀਂ ਸੀ ਕੀਤਾ ਗਿਆ, ਨਾ ਹੀ ਉਹਨੂੰ ਕੋਈ ਨਾਂ ਦਿੱਤਾ ਗਿਆ ਸੀ। ਦੂਜਾ ਇਹ ਕਿ ਜ਼ਿਆਦਾਤਰ ਗੱਲ ਜਿਹੜੀ ਹੈ ਉਹ ਕਤਲੇਆਮ ਦੀ ਹੁੰਦੀ ਹੈ, ਪਰ ਜਿਹੜਾ ਆਰਥਿਕ ਨੁਕਸਾਨ ਹੋਇਆ ਉਸ ਸਮੇਂ ਸਿੱਖਾਂ ਨੇ ਜਿਹੜੀ ਸਾਧਨ ਸਮਰੱਥਾ ਇਕੱਠੀ ਕੀਤੀ ਹੋਈ ਸੀਗੀ ਉਹਨੂੰ ਤਬਾਹ ਕੀਤਾ ਗਿਆ। ਜਦੋਂ ਆਪਾਂ ਵਰਤਾਰੇ ਦੀ ਗੱਲ ਦੇਖਾਂਗੇ ਤਾਂ ਆਪਾਂ ਦੇਖਾਂਗੇ ਕਿ ਇਕਨੋਮਿਕ ਡਿਸਟਰਕਸ਼ਨ ਜਿਹੜੀ ਹੈ ਉਹ ਫਿਨੋਮੀਨਨ ਆਫ ਜੈਨੋਸਾਈਡ ਦਾ, ਜੈਨੋਸਾਈਡ ਦੇ ਵਰਤਾਰੇ ਦਾ ਇੱਕ ਬੜਾ ਵੱਡਾ ਪੱਖ ਹੈ ਕਿ ਇਤਿਹਾਸ ਨੂੰ ਰੋਣ ਦੇ ਵਾਸਤੇ ਨਹੀਂ ਚਿਤਰਿਆ ਜਾਂਦਾ, ਚਿੰਤਨ ਕਰਨ ਦੇ ਲਈ ਚਿਤਰਿਆ ਜਾਂਦਾ ਕਿ ਉਸ ਚਿੰਤਨ ਦੇ ਵਿੱਚੋਂ ਨਿਕਲਣ ਵਾਲਾ ਜਿਹੜਾ ਭਵਿੱਖ ਹੈ ਉਹ ਬੀਤੇ ਨਾਲੋਂ ਵੱਖਰਾ। ਜੁੜ ਬੈਠੀ ਸਮੂਹ ਸੰਗਤ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਸ ਘਟਨਾਕ੍ਰਮ ਦੇ ਬਾਰੇ ਦੇ ਵਿੱਚ ਗੱਲ ਕਰਨ ਦੇ ਲਈ ਇੱਥੇ ਇਕੱਤਰ ਹੋਏ ਹਾਂ ਤੇ ਜਿਹਦੀ ਯਾਦ ਦੇ ਵਿੱਚ ਇਕੱਤਰ ਹੋਏ ਹਾਂ, ਕੋਈ ਸਧਾਰਨ ਘਟਨਾਕ੍ਰਮ ਨਹੀਂ ਸੀਗਾ। ਇਤਿਹਾਸ ਦੀ ਜਿਹੜੀ ਚਾਲ ਆ ਜਾਂ ਇਤਿਹਾਸ ਦੀ ਜਿਹੜੀ ਬਣਤਰ ਆ, ਉਹਦੀ ਹੋਂਦ ਆ, ਉਹ ਹੈ ਹੀ ਘਟਨਾਵਾਂ ਕਰਕੇ ਆ। ਪਰ ਕੁਝ ਇੱਕ ਘਟਨਾਵਾਂ ਇੰਨੀਆਂ ਅਹਿਮ ਹੁੰਦੀਆਂ ਕਿ ਉਹ ਕਿਸੇ ਵੀ ਮਨੁੱਖੀ ਸੱਭਿਅਤਾ ਦੇ ਵਾਸਤੇ ਬੜੇ ਲੰਬੇ ਸਮੇਂ ਦੇ ਲਈ ਇੱਕ ਤਰ੍ਹਾਂ ਦਾ ਕੇਂਦਰ ਬਿੰਦੂ ਬਣ ਜਾਂਦੀਆਂ। ਤੇ ਇਹ ਜਿਹੜੇ ਮਹਾਂ ਘਟਨਾਕ੍ਰਮ ਵਾਪਰਦੇ ਆ, ਜਾਂ ਆਪਾਂ ਆਪਣੀ ਪਰੰਪਰਾ ਦੇ ਵਿੱਚੋਂ ਗੱਲ ਕਰਕੇ ਕਹਿਣਾ ਹੋਵੇ ਕਿ ਸਾਕੇ ਤੇ ਘੱਲੂਘਾਰੇ ਜਿਹੜੇ ਵਾਪਰਦੇ ਆ, ਉਹ ਇੰਨੇ ਜ਼ਿਆਦਾ ਅਹਿਮ ਹੋ ਜਾਂਦੇ ਆ ਕਿ ਕਈ ਵਾਰ ਉਹਨਾਂ ਨੂੰ ਦੇਖੇ ਪਰਖੇ ਸਮਝੇ ਬਿਨਾਂ ਭਵਿੱਖ ਵੱਲ ਨੂੰ ਸਾਬਤ ਕਦਮੀ ਦੇ ਨਾਲ ਪੇਸ਼ਕਦਮੀ ਕਰ ਸਕਣਾ ਜਾਂ ਭਵਿੱਖ ਵੱਲ ਨੂੰ ਪੱਕੇ ਪੈਰੀਂ ਵੱਧ ਸਕਣਾ ਉਹ ਬਹੁਤਾ ਜ਼ਿਆਦਾ ਸੰਭਵ ਨਹੀਂ ਰਹਿੰਦਾ ਜਾਂ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ। ਸੋ 1984 ਦਾ ਵਰ੍ਹਾ ਜਿਹਦੇ ਵਿੱਚ 2 ਘੱਲੂਘਾਰੇ ਨਵੰਬਰ, ਜੂਨ 1984 'ਚ ਤੇ ਨਵੰਬਰ 1984 ਦੇ ਵਿੱਚ ਵਾਪਰੇ, ਉਹ ਅਜਿਹਾ ਹੀ ਇੱਕ ਕੇਂਦਰ ਬਿੰਦੂ ਹੈ ਸਿੱਖ ਇਤਿਹਾਸ ਦਾ। ਅਜੋਕੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਉਹ ਇੰਨਾ ਜ਼ਿਆਦਾ ਅਹਿਮ ਹੋ ਗਿਆ ਕਿ ਤੁਸੀਂ ਦੇਖੋਗੇ ਕਿ ਹੁਣ ਦੇ ਸਮੇਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ 84 ਤੋਂ ਬਾਅਦ ਸਿੱਖਾਂ ਦੀ ਤੀਸਰੀ ਪੀੜ੍ਹੀ ਹੈ। ਤੁਸੀਂ ਜਿੰਨੇ ਵੀ ਬੈਠੇ ਹੋਏ ਹੋ, ਲਗਭਗ ਸਾਡੇ ਤੋਂ ਬਾਅਦ ਵਾਲੇ, ਅਸੀਂ ਅੱਜ ਤੋਂ 10-15 ਸਾਲ ਪਹਿਲਾਂ ਯੂਨੀਵਰਸਿਟੀਆਂ ਦੇ ਵਿੱਚ ਵਿਚਰਦੇ ਸੀਗੇ, ਪੜ੍ਹਦੇ ਸੀਗੇ, ਤੁਸੀਂ ਹੁਣ ਆਏ ਹੋ, ਤਾਂ ਜ਼ਾਹਰ ਜੀ ਗੱਲ ਹੈ ਕਿ ਤੁਸੀਂ ਤੀਸਰੀ ਪੀੜ੍ਹੀ ਹੋ। ਪਰ ਫਿਰ ਵੀ ਤੁਸੀਂ ਆਪਣੀ ਇਸ ਜ਼ਿੰਦਗੀ ਦੇ ਦੌਰਾਨ ਵੀ ਦੇਖਿਆ ਹੋਊਗਾ ਕਿ 84 ਦੀ ਗੱਲ ਜਿਹੜੀ ਆ ਉਹ ਪਹਿਲਾਂ ਦੇ ਨਾਲੋਂ ਵੱਧ ਰਹੀ ਹੈ। ਹਾਲਾਂਕਿ ਆਮ ਘਟਨਾਵਾਂ ਸਮਾਂ ਬੀਤਣ ਦੇ ਨਾਲ ਉਹਨਾਂ ਦੀ ਜਿਹੜੀ ਚਰਚਾ ਆ ਉਹ ਘਟਦੀ ਹੈ, ਪਰ ਇਹਦੀ ਵੱਧ ਰਹੀ ਹੈ। ਉਹ ਇਸੇ ਕਰਕੇ ਵੱਧ ਰਹੀ ਹੈ ਕਿ ਉਹ ਇੱਕ ਇਸ ਤਰ੍ਹਾਂ ਦਾ ਕੇਂਦਰ ਬਿੰਦੂ ਬਣ ਗਈ ਹੈ ਕਿ ਸਿੱਖ ਹੁਣ ਆਪਣੇ ਪਿਛੋਕੜ ਨੂੰ, ਆਪਣੇ ਇਤਿਹਾਸ ਨੂੰ ਵੀ, ਆਪਣੇ ਮੌਜੂਦਾ ਸਮੇਂ ਨੂੰ ਵੀ ਤੇ ਆਪਣੇ ਆਉਣ ਵਾਲੇ ਸਮੇਂ ਨੂੰ ਵੀ ਉਸ ਝਰੋਖੇ ਦੇ ਵਿੱਚ ਦੀ ਦੇਖਦੇ ਆ। ਇਹ ਕੋਈ ਗੈਰ ਸੁਭਾਵਿਕ ਗੱਲ ਨਹੀਂ ਹੈਗੀ, ਇਹ ਬੜੀ ਸਹਿਜ ਤੇ ਬੜੀ ਸੁਭਾਵਿਕ ਗੱਲ ਆ ਕਿ ਜਦੋਂ ਵੀ ਕਿਸੇ ਮਨੁੱਖੀ ਸਮੂਹ ਜਾਂ ਮਨੁੱਖੀ ਸੱਭਿਅਤਾ ਦੇ ਨਾਲ ਇਸ ਤਰ੍ਹਾਂ ਦੀ ਤਰਾਸਦੀ ਜਾਂ ਦੁਖਾਂਤ ਵਾਪਰਦਾ ਆ, ਉਹ ਇਤਿਹਾਸ ਦਾ ਇੱਕ ਅਜਿਹਾ ਝਰੋਖਾ ਜਾਂ ਇੱਕ ਅਜਿਹਾ ਕੇਂਦਰ ਬਿੰਦੂ ਬਣ ਜਾਂਦਾ ਹੈ ਕਿ ਜਿਹਨੂੰ ਸਮਝੇ ਬਿਨਾਂ ਸਾਬਤ ਕਦਮੀ ਦੇ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ।
ਸੋ ਇਸ ਕਰਕੇ ਜਿੰਨੀ ਵੀ ਚਰਚਾ ਹੋ ਰਹੀ ਆ, ਤੁਸੀਂ ਦੇਖੋਗੇ ਆਉਂਦੇ ਸਾਲਾਂ ਦੇ ਵਿੱਚ ਕਿ ਇਹ ਹੋਰ ਜ਼ਿਆਦਾ ਵਧੂਗੀ। ਤੇ ਪਿਛਲੇ ਸਾਲਾਂ ਦੇ ਦੌਰਾਨ ਅਸੀਂ ਦੇਖਿਆ ਕਿ ਇਹ ਵਧੀ ਹੈ, ਤੇ ਇਹ ਗੱਲ ਹੋਣੀ ਜਿਹੜੀ ਹੈ ਉਹ ਸੁਭਾਵਿਕ ਹੈ। ਦੂਸਰੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਕੋਈ ਵੀ ਜਿਹੜਾ ਘਟਨਾਕ੍ਰਮ ਹੁੰਦਾ, ਖਾਸ ਕਰਕੇ ਮਹਾਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ, ਘੱਲੂਘਾਰੇ ਜਾਂ ਸਾਕੇ, ਉਹ ਬਹੁਪਰਤੀ ਹੁੰਦੇ ਆ। ਉਹਨਾਂ ਦੀ ਕੋਈ ਇੱਕ ਲੇਅਰ ਨਹੀਂ ਹੁੰਦੀ, ਇੱਕ ਪਰਤ ਨਹੀਂ ਹੁੰਦੀ, ਉਹ ਬਹੁਤ ਸਾਰੀਆਂ ਪਰਤਾਂ ਹੁੰਦੀਆਂ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਬਹੁਤ ਸਾਰੇ ਰੰਗ ਹੁੰਦੇ, ਬਹੁਤ ਸਾਰੀਆਂ ਸ਼ੇਡਸ ਹੁੰਦੀਆਂ ਨੇ। ਸੋ ਉਹਨਾਂ ਸਾਰੀਆਂ ਨੂੰ ਸਮਝ ਪਾਉਣਾ ਇੱਕੋ ਵਾਰ ਦੇ ਵਿੱਚ ਇਹ ਬਹੁਤ ਔਖਾ ਕਾਰਜ ਹੁੰਦਾ। ਆਮ ਤੌਰ ਦੇ ਉੱਪਰ ਇਸ ਤਰ੍ਹਾਂ ਹੁੰਦਾ ਨਹੀਂ। ਉਹਨਾਂ ਨੂੰ ਸਮਝਣ ਦੇ ਵਾਸਤੇ ਕਿਸੇ ਦੇ ਉੱਪਰ ਮਹਾਰਾਜ ਦੀ ਬਖਸ਼ਿਸ਼ ਹੋ ਜਾਵੇ ਤਾਂ ਵੱਖਰੀ ਗੱਲ ਹੈ, ਪਰ ਇੱਕ ਆਮ ਬੁੱਧੀ ਨੂੰ ਜਾਂ ਆਪਾਂ ਕਹੀਏ ਇੰਟੈਲੈਕਟ ਨੂੰ ਉਹਨੂੰ ਸਮਝਣ ਦੇ ਵਾਸਤੇ ਸਮਾਂ ਲੱਗਦਾ ਆ। ਔਰ ਦੂਸਰੀ ਗੱਲ ਉਹਦੇ ਵਿੱਚ ਇਹ ਹੁੰਦੀ ਹੈ ਕਿ ਉਹ ਜਿੰਨੀਆਂ ਉਹਦੀਆਂ ਪਰਤਾਂ ਹੁੰਦੀਆਂ ਨੇ, ਓਨੇ ਹੀ ਪੱਖ ਹੁੰਦੇ ਆ ਜਿੰਨੇ ਪੱਖਾਂ ਤੋਂ ਤੁਸੀਂ ਉਸ ਘਟਨਾਕ੍ਰਮ ਨੂੰ ਸਮਝ ਸਕਦੇ ਆ। ਸੋ ਇੱਕ ਘਾੜਤ ਤਾਂ ਸਾਨੂੰ ਸਾਡੀ ਪਰੰਪਰਾ ਦੇ ਵਿੱਚੋਂ ਮਿਲੀ ਹੋਈ ਹੈ ਇਹਨਾਂ ਘਟਨਾਵਾਂ ਨੂੰ ਸਮਝਣ ਦੀ, ਕਿ ਇਹ ਪਹਿਲੀ ਵਾਰ ਤਾਂ ਸੀ ਨਹੀਂ ਕਿ ਸਿੱਖਾਂ ਨੂੰ ਇਸ ਤਰ੍ਹਾਂ ਦਾ ਵਿਖੜਾ ਸਮਾਂ ਦੇਖਣਾ ਪਿਆ। ਇਤਿਹਾਸ ਦੇ ਵਿੱਚ ਆਪਾਂ 18ਵੀਂ ਸਦੀ ਦੇ ਇਤਿਹਾਸ ਦੀ ਜੇ ਆਮ ਗੱਲ ਕਰ ਲਈਏ ਤਾਂ ਜਿੰਨੇ ਵੀ ਘਾਣ ਉਸ ਸਮੇਂ ਦੇ ਦੌਰਾਨ ਵਾਪਰੇ, ਜੇ ਉਹਨਾਂ ਨੂੰ ਅੱਜ ਦੀ ਸ਼ਬਦਾਵਲੀ ਦੇ ਵਿੱਚ ਕਹਿਣਾ ਹੋਵੇ ਤਾਂ ਉਹ ਸਾਰੀਆਂ ਹੀ ਐਪੀਸੋਡਸ ਆਫ ਜੈਨੋਸਾਈਡ ਸੀਗੇ। ਕਿ ਜਦੋਂ ਇਸ ਗੱਲ ਦਾ ਨਿਸ਼ਚਾ ਕਰ ਲਿਆ ਗਿਆ ਵਕਤ ਦੀ ਹਕੂਮਤ ਦੇ ਵੱਲੋਂ ਕਿ ਸਿੱਖਾਂ ਦਾ ਖੁਰਾ ਖੋਜ ਜਿਹੜਾ ਆ ਉਹ ਮਿਟਾ ਦੇਣਾ, ਜਾਂ ਘਾਣ ਬੱਚਾ ਪੀੜ ਦੇਣਾ, ਜਾਂ ਆਪਾਂ ਕਹਿ ਲਈਏ ਕਿ ਇਹਨਾਂ ਦਾ ਜੈਨੋਸਾਈਡ ਕਰਕੇ ਇਹਨਾਂ ਨੂੰ ਖਤਮ ਕਰ ਦੇਣਾ। ਸੋ ਉਹਨਾਂ ਨੂੰ ਦੇਖਣ ਦੀ ਜੋ ਸਾਡੀ ਪਰੰਪਰਾ ਦੇ ਵਿੱਚੋਂ ਸਾਨੂੰ ਘਾੜਤ ਮਿਲੀ ਹੋਈ ਹੈ, ਉਹ ਸਾਕਿਆਂ ਤੇ ਘੱਲੂਘਾਰਿਆਂ ਦੇ ਰੂਪ ਦੇ ਵਿੱਚ ਸਾਡੇ ਕੋਲ ਪਹਿਲਾਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਇੱਕ ਵਿਸ਼ਵ ਦ੍ਰਿਸ਼ਟੀ ਇਹਨਾਂ ਘਟਨਾਵਾਂ ਨੂੰ ਸਮਝਣ ਦੇ ਪ੍ਰਤੀ ਮੌਜੂਦ ਹੈਗੀ ਹੈ ਘੱਲੂਘਾਰਿਆਂ ਦੇ ਰੂਪ ਦੇ ਵਿੱਚ। ਤੇ ਹੁਣ ਦੇ ਸਮੇਂ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਕਿ ਇੱਕ ਬੜਾ ਵੱਡਾ ਬਿਰਤਾਂਤ ਦਿੱਲੀ ਦਰਬਾਰ ਦੇ ਵੱਲੋਂ ਸਿਰਜਿਆ ਗਿਆ, ਖਾਸ ਕਰਕੇ ਜੂਨ 1984 ਦੇ ਬਾਰੇ ਦੇ ਵਿੱਚ ਵੀ ਤੇ ਨਵੰਬਰ 1984 ਦੇ ਬਾਰੇ ਦੇ ਵਿੱਚ ਵੀ, ਪਰ ਅਜੇ 37 ਕੁ ਸਾਲ ਦਾ ਸਮਾਂ ਹੋਇਆ ਤੇ ਸਿੱਖਾਂ ਨੇ ਉਸ ਬਿਰਤਾਂਤ ਨੂੰ ਮੁਕੰਮਲ ਰੂਪ ਦੇ ਵਿੱਚ ਰੱਦ ਕਰ ਦਿੱਤਾ। ਕੋਈ ਸਿੱਖ ਨਹੀਂ ਇਹ ਮੰਨਦਾ ਕਿ ਸਰਕਾਰ ਨੇ ਜੋ ਸਰਕਾਰੀ ਵਰਸ਼ਨ ਸੀਗਾ ਕਿ ਦਰਬਾਰ ਸਾਹਿਬ ਦੇ ਉੱਪਰ ਹਮਲਾ, ਉੱਥੇ ਜਿਹੜੇ ਗਲਤ ਅਨਸਰ ਕਿਹਾ ਜਾਂਦਾ ਸਰਕਾਰ ਦੇ ਵੱਲੋਂ ਵੀ ਉਹਨਾਂ ਤੋਂ ਦਰਬਾਰ ਸਾਹਿਬ ਨੂੰ ਮੁਕਤ ਕਰਾਉਣ ਦੇ ਵਾਸਤੇ ਕਾਰਵਾਈ ਕੀਤੀ ਸੀ। ਅੱਜ ਦੁਨੀਆ ਦਾ ਕੋਈ ਸਿੱਖ ਇਸ ਗੱਲ ਨੂੰ ਨਹੀਂ ਮੰਨਦਾ। ਸਾਰੇ ਉਹਨੂੰ ਇੱਕ ਘੱਲੂਘਾਰੇ ਦੇ ਰੂਪ ਦੇ ਵਿੱਚ ਹੀ ਮੰਨਦੇ ਨੇ, ਔਰ ਉਸ ਲੜੀ ਇਤਿਹਾਸ ਦੀ ਲੜੀ ਦੇ ਵਿੱਚ ਜੋੜ ਕੇ ਮੰਨਦੇ ਆ। ਕਿਹਾ ਜਾਂਦਾ ਕਿ ਇੰਨੀ ਸਦੀ ਬਾਅਦ ਜਾਂ 200 ਸਾਲ ਬਾਅਦ, ਇੰਨੇ ਸਾਲਾਂ ਬਾਅਦ ਜਾ ਕੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਸੀ। ਇਹ ਗੱਲ ਸਿੱਖਾਂ ਨੇ ਉਸੇ ਸਮੇਂ ਹੀ ਪ੍ਰਤੱਖ ਸਮਝ ਲਈ ਸੀਗੀ, ਪਰ ਅੱਜ ਦੇ ਸਮੇਂ ਦੇ ਵਿੱਚ ਉਹਨੂੰ ਘੱਲੂਘਾਰਾ ਜੂਨ 84 ਜਾਂ ਤੀਜੇ ਘੱਲੂਘਾਰੇ ਦੇ ਰੂਪ ਦੇ ਵਿੱਚ ਉਹ ਗੱਲ ਸਥਾਪਿਤ ਹੋ ਚੁੱਕੀ ਹੈ ਸਿਰਫ 37 ਸਾਲ ਦੇ ਸਮੇਂ ਦੇ ਵਿੱਚ। ਜਿਹੜੀ ਨਵੰਬਰ 1984 ਦੇ ਬਾਰੇ ਦੇ ਵਿੱਚ ਗੱਲ ਹੈ, ਉਹ ਵੀ ਇਹੀ ਹੈ ਕਿ ਸਰਕਾਰ ਨੇ ਇੱਕ ਬਹੁਤ ਵੱਡਾ ਬਿਰਤਾਂਤ ਸਿਰਜਿਆ ਸੀਗਾ ਦਿੱਲੀ ਦੰਗਿਆਂ ਦਾ। ਔਰ ਜੇਕਰ ਤੁਸੀਂ ਉਸ ਸਮੇਂ ਦੀਆਂ ਲਿਖਤਾਂ ਦੇਖੋ, ਅਸੀਂ ਪਿਛਲੇ ਦਿਨੀ ਇੱਕ ਕਿਤਾਬ ਨੂੰ ਸੰਪਾਦਿਤ ਕਰ ਰਹੇ ਸੀ ਜਿਹਦੇ 'ਚ ਅਸੀਂ ਸਮਕਾਲੀ ਸਰੋਤ ਵੀ ਕਾਫੀ ਇਕੱਤਰ ਕੀਤੇ, ਜਿਹੜੀਆਂ ਉਸ ਸਮੇਂ ਲਿਖਤਾਂ ਛਪੀਆਂ। ਤਾਂ ਜਿਹੜੇ ਲੋਕ ਇਸ ਗੱਲ ਨੂੰ ਇਹ ਗੱਲ ਬਿਆਨ ਕਰਦੇ ਸੀਗੇ ਕਿ ਇਹ ਆਰਗੇਨਾਈਜ਼ਡ ਸੀ, ਸਿਸਟੇਮੈਟਿਕ ਸੀ, ਪਲੈਨਡ ਸੀ, ਉਹਦੇ ਬਾਵਜੂਦ ਉਹ ਜਿਹੜਾ ਸ਼ਬਦ ਵਰਤਦੇ ਸੀਗੇ ਉਹ ਦੰਗੇ ਹੀ ਸ਼ਬਦ ਵਰਤਦੇ ਸੀਗੇ। ਤਾਂ ਇੱਕ ਸਮਾਂ ਲੱਗਿਆ ਇੱਥੋਂ ਤੱਕ ਆਉਂਦਿਆਂ ਹੋਇਆਂ ਜਿੱਥੇ ਖੜ ਕੇ ਅੱਜ ਆਪਾਂ ਗੱਲ ਕਰ ਰਹੇ ਹਾਂ। ਸੋ ਦੋ ਨਜ਼ਰੀਏ ਇਹਨੂੰ ਦੇਖਣ ਦੇ ਹੈਗੇ ਆ। ਇੱਕ ਘਾੜਤ ਸਾਡੇ ਕੋਲ ਪਹਿਲਾਂ ਤੋਂ ਮੌਜੂਦ ਹੈ ਕਿ ਨਵੰਬਰ 1984 ਦਾ ਜਿਹੜਾ ਘੱਲੂਘਾਰਾ ਵਾਪਰਿਆ ਉਸ ਪੱਖ ਤੋਂ ਦੇਖਣਾ। ਦੂਜਾ ਇਹ ਹੈ ਕਿ ਜਿਸ ਸਮੇਂ ਦੇ ਵਿੱਚ ਅਸੀਂ ਵਾਪਰ ਰਹੇ ਹਾਂ ਉੱਥੇ ਸਿਰਫ ਤੁਸੀਂ ਆਪਣੇ ਆਪ ਨੂੰ ਮੁਖਾਤਬ ਨਹੀਂ ਹੁੰਦੇ। ਇਹ ਗੱਲ ਠੀਕ ਹੈ ਕਿ ਜਦੋਂ ਵੀ ਕੋਈ ਦੁਖਾਂਤ ਵਾਪਰਦਾ ਤਾਂ ਬੰਦਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੁਖਾਤਬ ਹੁੰਦਾ ਕਿ ਸਾਡੇ ਨਾਲ ਵਾਪਰਿਆ ਕੀ ਹੈ, ਇਹ ਗੱਲ ਕਿਉਂ ਵਾਪਰੀ ਹੈ, ਇਸ ਗੱਲ ਨੇ ਸਾਡੇ ਉੱਪਰ ਕਿਸ ਤਰ੍ਹਾਂ ਅਸਰ ਅੰਦਾਜ਼ ਹੋਣਾ, ਸਾਡੇ ਭਵਿੱਖ ਨੂੰ ਕਿੱਦਾਂ ਪ੍ਰਭਾਵਿਤ ਕਰਨਾ। ਪਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਮਾਜ ਇੰਨਾ ਜ਼ਿਆਦਾ ਜੁੜਿਆ ਹੋਇਆ ਸਾਰਿਆਂ ਦੇ ਨਾਲ, ਤਾਂ ਉੱਥੇ ਦੂਸਰਿਆਂ ਨੂੰ ਉਹਨਾਂ ਦੇ ਮੁਹਾਵਰੇ ਦੇ ਵਿੱਚ ਗੱਲ ਦੱਸਣੀ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਲਾਜ਼ਮੀ ਬਣਦੀ ਹੈ। ਸੋ ਉਹਦੇ ਵਿੱਚੋਂ ਅਸੀਂ ਦੇਖਿਆ ਕਿ ਪਹਿਲਾਂ ਦੰਗਿਆਂ ਦਾ ਬਿਰਤਾਂਤ ਚੱਲਦਾ ਸੀ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਕਤਲੇਆਮ ਦੇ ਤੌਰ ਦੇ ਉੱਪਰ ਕਿਹਾ ਜਾਂਦਾ ਰਿਹਾ, ਤੇ ਲਗਭਗ ਪਿਛਲੇ 2 ਕੁ ਦਹਾਕੇ ਤੋਂ ਸਿੱਖ ਨਸਲਕੁਸ਼ੀ 1984 ਜਾਂ ਸਿੱਖ ਜੈਨੋਸਾਈਡ 1984 ਖਾਸ ਤੌਰ ਦੇ ਉੱਪਰ ਨਵੰਬਰ 1984 ਦੇ ਘਟਨਾਕ੍ਰਮ ਦੇ ਵਾਸਤੇ ਇਹ ਸ਼ਬਦ ਜਿਹੜਾ ਆ ਇਹ ਪ੍ਰਚਲਿਤ ਹੋਇਆ। ਔਰ ਇਹ ਇੱਕ ਘਾੜਤ ਹੈ
ਜਿਹੜੀ ਸਾਡੀ ਪਰੰਪਰਾ ਦੇ ਪੈਰਲਰ ਅਸੀਂ ਇਹਨੂੰ ਦੇਖਦੇ ਹਾਂ, ਔਰ ਖ਼ਾਸ ਤੌਰ ਦੇ ਉੱਪਰ ਅਸੀਂ ਜਿੰਨਾ ਕੌਮਾਂਤਰੀ ਭਾਈਚਾਰਾ ਆ ਉਹਨੂੰ ਮੁਖਾਤਬ ਹੁੰਦੇ ਆ ਔਰ ਉਹਨਾਂ ਨੂੰ ਦੱਸਦੇ ਆ ਕਿ ਜੋ ਕੁਝ ਵਾਪਰਿਆ। ਦੂਜਾ ਇਹ ਹੈ ਕਿ ਕਾਨੂੰਨ ਦਾ ਵਿਦਿਆਰਥੀ ਰਿਹਾ ਹੋਣ ਕਰਕੇ ਵੀ, ਜਾਂ ਮੇਰੀ ਆਪ ਦੀ ਕੌਮਾਂਤਰੀ ਫੌਜਦਾਰੀ ਕਾਨੂੰਨ ਦੇ ਵਿੱਚ ਰੁਚੀ ਰਹੀ ਹੋਣ ਕਰਕੇ ਜਿੰਨਾ ਕੁ ਜੈਨੋਸਾਈਡ ਨੂੰ ਪੜ੍ਹਿਆ, ਕਿ ਇਹ ਇੱਕ ਇਸ ਤਰ੍ਹਾਂ ਦਾ ਸੰਕਲਪ ਹੈਗਾ ਆ ਜਿਹੜਾ ਜੋ ਕੁਝ ਵਾਪਰਿਆ ਸਿੱਖਾਂ ਦੇ ਨਾਲ ਨਵੰਬਰ 1984 ਦੇ ਵਿੱਚ, ਉਹਨੂੰ ਸਹੀ ਅਰਥਾਂ ਦੇ ਵਿੱਚ ਉਹਦੇ ਸਾਰੇ ਵਿਸਤਾਰ ਨੂੰ ਬਿਆਨ ਕਰਨ ਦੀ ਵੀ ਇੱਕ ਜੁਰਮ ਵਜੋਂ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਐਜ਼ ਏ ਕ੍ਰਾਈਮ ਜਿਹੜਾ ਜੈਨੋਸਾਈਡ ਹੈ, ਉਹ ਜੋ ਕੁਝ ਸਿੱਖਾਂ ਦੇ ਨਾਲ ਵਾਪਰਿਆ ਉਹਨੂੰ ਪੇਸ਼ ਕਰਨ ਦੇ ਸਮਰੱਥ ਵੀ ਹੈਗਾ। ਔਰ ਇੱਕ ਗੱਲ ਜਿਹੜੀ ਆ ਅੱਜ ਦੇ ਸਮੇਂ 'ਚ ਜਿਸ ਦਿਨ ਆਪਾਂ ਗੱਲ ਕਰ ਰਹੇ ਹਾਂ, ਤਾਂ ਘੱਟੋ ਘੱਟ 4 ਸਟੇਟ ਅਸੈਂਬਲੀਜ਼ ਦੁਨੀਆ ਦੇ ਵਿੱਚ ਹੈਗੀਆਂ ਨੇ। ਪਹਿਲੀ ਤਾਂ ਬਹੁਤ ਘੱਟ ਲੋਕ ਸ਼ਾਇਦ ਜਾਣਦੇ ਹੋਣਗੇ ਕਿ ਦਿੱਲੀ ਦੀ ਜਿਹੜੀ ਵਿਧਾਨ ਸਭਾ ਆ, ਸਟੇਟ ਅਸੈਂਬਲੀ ਆ ਦਿੱਲੀ ਦੀ, ਉਹ ਸਿੱਖ ਜੈਨੋਸਾਈਡ ਦਾ ਮੋਸ਼ਨ ਜਿਹੜਾ ਆ ਉਹ ਜੂਨ 2015 ਦੇ ਵਿੱਚ ਪਾਸ ਕਰ ਚੁੱਕੀ ਹੈ। ਸੋ ਉਸ ਲੈਜਿਸਲੇਟਿਵ ਅਸੈਂਬਲੀ ਦੇ ਆਪ ਦੇ ਮੋਸ਼ਨ ਦੇ ਵਿੱਚ ਇਹ ਗੱਲ ਮੰਨੀ ਗਈ ਹੈ ਕਿ ਜੋ ਨਵੰਬਰ ਦੇ ਵਿੱਚ ਵਾਪਰਿਆ ਉਹ ਇੱਕ ਨਸਲਕੁਸ਼ੀ ਸੀਗੀ ਜਾਂ ਇੱਕ ਜੈਨੋਸਾਈਡ ਸੀਗਾ। ਮਰਹੂਮ ਪੱਤਰਕਾਰ ਤੇ ਸਿੱਖ ਸਿਆਸਤਦਾਨ ਸਰਦਾਰ ਜਰਨੈਲ ਸਿੰਘ ਹੋਣੀ, ਉਹਨਾਂ ਨੇ ਇਹ ਮੋਸ਼ਨ ਜਿਹੜਾ ਆ ਉੱਥੇ ਪਾਸ ਕਰਵਾਇਆ ਸੀ। ਉਸ ਤੋਂ ਇਲਾਵਾ 3 ਸਟੇਟ ਅਸੈਂਬਲੀਜ਼ ਦੁਨੀਆ ਦੇ ਵਿੱਚ ਹੋਰ ਹੈਗੀਆਂ। ਇੱਕ ਅਮਰੀਕਾ ਦਾ ਸੂਬਾ ਹੈਗਾ ਆ ਕਨੈਟੀਕਟ, ਉਸ ਤੋਂ ਇਲਾਵਾ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਹੈਗੀ ਹੈ, ਉਸ ਤੋਂ ਇਲਾਵਾ ਓਨਟੇਰੀਓ ਦੀ ਸਟੇਟ ਅਸੈਂਬਲੀ ਹੈਗੀ ਆ, ਜਿਨ੍ਹਾਂ ਨੇ ਬਾਕਾਇਦਾ ਤੌਰ ਦੇ ਉੱਪਰ ਮੋਸ਼ਨ ਪਾਸ ਕੀਤੇ ਆ ਜਾਂ ਰੈਜ਼ੋਲੂਸ਼ਨ ਪਾਸ ਕੀਤੇ ਆ, ਔਰ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਨਵੰਬਰ 1984 ਦੇ ਵਿੱਚ ਜੋ ਵਾਪਰਿਆ ਉਹ ਕੌਮਾਂਤਰੀ ਕਾਨੂੰਨ ਤੇ ਯੂਨਾਈਟਿਡ ਸਟੇਟਸ ਜਾਂ ਉਹਨਾਂ ਦੇ ਸਥਾਨਕ ਕਾਨੂੰਨ ਜਿਹੜੇ ਹੈਗੇ ਉਹਨਾਂ ਦੇ ਮੁਤਾਬਿਕ ਜੈਨੋਸਾਈਡ ਹੈ। ਉਸ ਤੋਂ ਇਲਾਵਾ ਕਾਫੀ ਸਾਰੀਆਂ ਸਿਟੀ ਕਾਉਂਸਲਸ ਨੇ ਜਿਨ੍ਹਾਂ ਨੇ ਮਤੇ ਜਿਹੜੇ ਆ ਉਹ ਅਮਰੀਕਾ ਤੇ ਕੈਨੇਡਾ ਦੀਆਂ ਮੁੱਖ ਰੂਪ ਦੇ ਵਿੱਚ ਹੈਗੀਆਂ, ਜਿਨ੍ਹਾਂ ਨੇ ਬਾਕਾਇਦਾ ਤੌਰ ਦੇ ਉੱਪਰ ਮਤੇ ਕਰਕੇ ਇਹ ਗੱਲ ਨੂੰ ਬਿਆਨ ਕੀਤਾ। ਅਗਲੀ ਗੱਲ ਇਹ ਆਉਂਦੀ ਹੈ ਕਿ ਜੈਨੋਸਾਈਡ ਦਾ ਸੰਕਲਪ ਕੀ ਹੈ, ਇਹਦੀ ਘਾੜਤ ਕਿਸ ਤਰ੍ਹਾਂ ਹੋਈ ਹੈ ਤੇ ਇਹਨੂੰ ਕਾਨੂੰਨੀ ਮਾਨਤਾ ਕਿਸ ਤਰ੍ਹਾਂ ਮਿਲੀ ਹੈ। ਕਿਉਂਕਿ ਕੁਝ ਇੱਕ ਮਹਾਰਾਜ ਨੇ ਪਿਛਲੇ ਸਾਲਾਂ ਦੇ ਦੌਰਾਨ ਸਬੱਬ ਬਣਾਇਆ ਤਾਂ ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹਨਾਂ ਪੱਖਾਂ ਤੋਂ ਵਿਦਿਆਰਥੀਆਂ ਦੇ ਨਾਲ ਪਹਿਲਾਂ ਗੱਲਬਾਤ ਕੀਤੀ ਹੋਈ ਹੈ। ਸੋ ਉਸ ਕਰਕੇ ਇਹਨਾਂ ਪੱਖਾਂ ਦੀ ਬਹੁਤਾ ਜ਼ਿਆਦਾ ਡੂੰਘਾਈ ਦੇ ਵਿੱਚ ਨਹੀਂ ਜਾਊਂਗਾ, ਪਰ ਮੇਰੇ ਖਿਆਲ 'ਚ ਅੱਜ ਆਪਣੀ ਸਭਾ 'ਚ ਜਿਹੜੇ ਵਿਦਿਆਰਥੀ ਹੈ ਉਹਨਾਂ ਨੇ ਸ਼ਾਇਦ ਜੈਨੋਸਾਈਡ ਦੇ ਇਹਨਾਂ ਪੱਖਾਂ ਨੂੰ ਡੂੰਘਾਈ ਦੇ ਨਾਲ ਨਾ ਦੇਖਿਆ ਹੋਵੇ, ਤਾਂ ਸਰਸਰੀ ਜੀ ਜਾਣ ਪਛਾਣ ਕਰਾਵਾਂਗੇ। ਜਿਹੜੀ ਵਿਸਤਾਰਤ ਜਾਣਕਾਰੀ ਇਹਦੇ ਬਾਰੇ 'ਚ ਹੈਗੀ ਆ ਉਹ ਵਿਖਿਆਨ ਜਿਹੜੇ ਹਨ ਉਹ YouTube ਦੇ ਉੱਪਰ ਹੈਗੇ, ਉਹ ਤੁਸੀਂ ਉੱਥੋਂ ਦੇਖ ਸਕਦੇ ਹੋ। 1943 ਤੋਂ ਪਹਿਲਾਂ ਤੁਹਾਨੂੰ ਡਿਕਸ਼ਨਰੀ ਦੇ ਵਿੱਚ ਜੈਨੋਸਾਈਡ ਨਾਂ ਦਾ ਜਿਹੜਾ ਸ਼ਬਦ ਹੈ ਇਹ ਨਹੀਂ ਮਿਲਦਾ, ਕਿਉਂਕਿ ਇਹ ਇੱਕ ਇਸ ਤਰ੍ਹਾਂ ਦਾ ਜੁਰਮ ਸੀਗਾ ਜਿਹਨੂੰ ਕਦੀ ਵੀ ਪਰਿਭਾਸ਼ਿਤ ਨਹੀਂ ਸੀ ਕੀਤਾ ਗਿਆ, ਨਾ ਹੀ ਉਹਨੂੰ ਕੋਈ ਨਾਂ ਦਿੱਤਾ ਗਿਆ ਸੀ। ਆਮ ਤੌਰ ਦੇ ਉੱਪਰ ਕ੍ਰਾਈਮ ਕੀ ਹੈ, ਤੁਹਾਡੇ ਚੋਂ ਲਾਅ ਦੇ ਵੀ ਵਿਦਿਆਰਥੀ ਹੋਣਗੇ, ਇੱਕ ਵਿਅਕਤੀ ਕਿਸੇ ਦੂਸਰੇ ਵਿਅਕਤੀ ਨੂੰ ਕਿਸੇ ਵੀ ਕਾਰਨ ਕਰਕੇ ਉਹਦੇ ਖਿਲਾਫ ਕੋਈ ਐਸਾ ਕੰਮ ਕਰਦਾ ਜਿਹੜਾ ਉਹਨੂੰ ਨਹੀਂ ਸੀ ਕਰਨਾ ਚਾਹੀਦਾ। ਇਹ ਇੱਕ ਬੇਸਿਕਲੀ ਮੋਟੀ ਜੀ ਪਰਿਭਾਸ਼ਾ ਆ ਕ੍ਰਾਈਮ ਦੀ, ਜਿਹੜਾ ਕਿ ਦੂਜੇ ਬੰਦੇ ਦੇ ਵਾਸਤੇ ਨੁਕਸਾਨਦੇਹ ਹੁੰਦਾ। ਜ਼ਰੂਰੀ ਨਹੀਂ ਕਿ ਉਹ ਪਹਿਲੇ ਬੰਦੇ ਦੇ ਵਾਸਤੇ ਫਾਇਦੇਮੰਦੀ ਹੋਵੇ। ਕਿਸੇ ਨੇ ਖਾਮ-ਖਾ ਕਿਸੇ ਦੇ ਸੱਟ ਮਾਰਤੀ, ਉਹਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਪਰ ਉਹਨੂੰ ਨੁਕਸਾਨ ਹੋ ਗਿਆ। ਸੋ ਇਹ ਇੱਕ ਜੁਰਮ ਦੀ ਪਰਿਭਾਸ਼ਾ ਆ। ਪਰ ਜੇਕਰ ਆਪਾਂ ਦੇਖੀਏ ਕਿ ਜਿਹੜਾ ਨਸਲਕੁਸ਼ੀ ਦਾ ਜੁਰਮ ਹੈ, ਉੱਥੇ ਜਿਹੜਾ ਨਿਸ਼ਾਨਾ ਆ, ਜਿੱਦਾਂ ਆਮ ਤੌਰ ਦੇ ਉੱਪਰ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਨਸਲਕੁਸ਼ੀ ਹੈ ਉਹ ਕਿਸੇ ਇੱਕ ਵਿਅਕਤੀ ਦੇ ਕਤਲ ਤੋਂ ਸ਼ੁਰੂ ਹੁੰਦੀ ਹੈ, ਪਰ ਇਸ ਕਰਕੇ ਨਹੀਂ ਸ਼ੁਰੂ ਹੁੰਦੀ, ਕਤਲ ਇਸ ਕਰਕੇ ਨਹੀਂ ਹੋਇਆ ਹੁੰਦਾ ਕਿ ਉਸ ਵਿਅਕਤੀ ਨੇ ਕੁਛ ਕੀਤਾ ਆ, ਇਸ ਕਰਕੇ ਕਤਲ ਕੀਤਾ ਗਿਆ ਹੁੰਦਾ ਕਿ ਉਹ ਕੌਣ ਹੈ। ਸੋ ਇੱਥੇ ਕਰਨ ਵਾਲਾ ਜਿਹੜਾ ਬੰਦਾ ਨਿਸ਼ਾਨਾ ਬਣ ਰਿਹਾ ਆ ਜਾਂ ਜਿਸ ਧਿਰ ਦੇ ਖਿਲਾਫ ਨਸਲਕੁਸ਼ੀ ਹੋ ਰਹੀ ਹੈ, ਉਹਦੀ ਪਛਾਣ ਜਿਹੜੀ ਆ ਉਹ ਸਭ ਤੋਂ ਵੱਧ ਮੈਟਰ ਕਰਦੀ ਹੈ। ਇਹਦੇ ਵਿੱਚ ਇਹ ਗੱਲ ਕਹੀ ਜਾਂਦੀ ਕਿ ਆਮ ਜੁਰਮ ਹੈ ਜਿਹੜਾ ਉਹ ਕਿਸੇ ਵਿਅਕਤੀ ਦੇ ਖਿਲਾਫ ਸੇਧਤ ਹੁੰਦਾ ਹੈ, ਤੇ ਜਿਹੜਾ ਨਸਲਕੁਸ਼ੀ ਦਾ ਜੁਰਮ ਹੈ ਉਹ ਕਿਸੇ ਮਨੁੱਖੀ ਸਮੂਹ ਜਾਂ ਕਿਸੇ ਕੌਮ ਦੇ ਖਿਲਾਫ ਸੇਧਤ ਹੁੰਦਾ ਹੈ। ਕਿਸੇ ਵੀ ਵਿਅਕਤੀ ਨੂੰ ਜੇ ਮਾਰਿਆ ਜਾਂਦਾ ਤਾਂ ਉਹਨੂੰ ਇਸ ਕਰਕੇ ਮਾਰਿਆ ਜਾਂਦਾ ਕਿ ਇਹ ਉਸ ਕੌਮ ਦਾ ਜਾਂ ਉਸ ਸਮੂਹ ਦਾ ਹਿੱਸਾ ਆ, ਹਾਲਾਂਕਿ ਉਹਦਾ ਨਿੱਜੀ ਰੂਪ ਦੇ ਵਿੱਚ ਕੋਈ ਵੀ ਕਸੂਰ ਜਿਹੜਾ ਆ ਉਹ ਨਹੀਂ ਹੁੰਦਾ। ਜਿੱਦਾਂ ਅਰਮੀਨੀਅਨ ਜੈਨੋਸਾਈਡ ਹੋਇਆ ਤਾਂ ਲੋਕਾਂ ਨੂੰ ਇਸ ਕਰਕੇ ਮਾਰਿਆ ਗਿਆ ਕਿਉਂਕਿ ਉਹ ਅਰਮੀਨੀਆਈ ਲੋਕ ਸੀਗੇ। ਯਹੂਦੀਆਂ ਨੂੰ ਇਸ ਕਰਕੇ ਮਾਰਿਆ ਗਿਆ, ਉਹ ਯਹੂਦੀ ਸੀਗੇ। 1984 ਦੇ ਵਿੱਚ ਸਿੱਖਾਂ ਨੂੰ ਇਸ ਕਰਕੇ ਮਾਰਿਆ ਗਿਆ ਕਿਉਂਕਿ ਉਹ ਸਿੱਖ ਸੀਗੇ। ਸੋ ਇਹ ਇੱਕ ਗੱਲ ਜਿਹੜੀ ਸਮਝਣ ਵਾਲੀ ਹੈ ਕਿ ਇਹ ਜੈਨੋਸਾਈਡ ਦਾ ਜਿਹੜਾ ਕ੍ਰਾਈਮ ਆ ਇਹ ਸਮੂਹਾਂ ਦੇ ਖਿਲਾਫ ਜੁਰਮ ਹੈ। ਦੋ ਸ਼ਬਦਾਂ ਦਾ ਇਹਦੇ ਵਿੱਚ ਮੇਲ ਹੈ, ਜੈਨੋਸ ਦਾ ਤੇ ਸਾਈਡਮ ਦਾ। ਸਾਈਡਮ ਜਿਹੜਾ ਆ ਉਹ ਆਪਾਂ ਆਮ ਹੀ ਪੈਸਟੀਸਾਈਡ, ਇਨਸੈਕਟੀਸਾਈਡ
ਜਿਹੜਾ ਸਾਈਡ ਪਿੱਛੇ ਲੱਗਦਾ ਉਹ ਸਾਈਡਮ ਤੋਂ ਬਣਿਆ ਹੋਇਆ, ਜਿਹਦਾ ਮਤਲਬ ਹੁੰਦਾ ਖਤਮ ਕਰਨਾ। ਜਿੱਦਾਂ ਸੁਈਸਾਈਡ, ਸੂਈ ਦਾ ਮਤਲਬ ਮੈਂ, ਸਾਈਡ ਦਾ ਮਤਲਬ ਮਾਰਨਾ, ਆਪਣੇ ਆਪ ਨੂੰ ਮਾਰਨਾ, ਖੁਦਕੁਸ਼ੀ। ਇਸੇ ਤਰ੍ਹਾਂ ਹੀ ਨਸਲਕੁਸ਼ੀ ਹੈ ਜਿਹੜੀ, ਉਹ ਕਿਸੇ ਜੈਨੋਸ ਨੂੰ ਖਤਮ ਕਰਨਾ। ਹੁਣ ਜੈਨੋਸ ਦੀ ਜਿਹੜੀ ਪਰਿਭਾਸ਼ਾ ਆ ਉਹਦੇ ਵਿੱਚ ਮੁੱਖ ਤੌਰ ਦੇ ਉੱਪਰ ਨਸਲ ਹੈ, ਪਰ ਇਹਦੇ ਵਿੱਚ ਧਾਰਮਿਕ ਸਮੂਹ, ਸੱਭਿਆਚਾਰਕ ਸਮੂਹ ਜਾਂ ਕੋਈ ਵੀ ਇਸ ਤਰ੍ਹਾਂ ਦੀ ਪਛਾਣ, ਲੋਕ ਉਹ ਸਮੂਹ ਜਿਨ੍ਹਾਂ ਦੀ ਆਪਣੀ ਇੱਕ ਵੱਖਰੀ ਪਛਾਣ ਹੈ, ਸੋ ਉਸ ਸਮੂਹ ਨੂੰ ਖਤਮ ਕਰਨਾ ਇਹ ਨਸਲਕੁਸ਼ੀ ਹੈ। 1948 ਦੇ ਵਿੱਚ ਜੈਨੋਸਾਈਡ ਕਨਵੈਨਸ਼ਨ ਜਿਹੜੀ ਹੈ ਉਹ ਯੂਨਾਈਟਿਡ ਸਟੇਟਸ ਦੇ ਵੱਲੋਂ ਪਾਸ ਕੀਤੀ ਗਈ, ਜਿਹਦੇ ਵਿੱਚ ਨਸਲਕੁਸ਼ੀ ਦੀ ਰੋਕਥਾਮ ਦੇ ਵਾਸਤੇ ਤੇ ਇਹਦੀ ਸਜ਼ਾ ਦੇ ਵਾਸਤੇ ਜਿਹੜਾ ਆ ਉਹ ਕਾਨੂੰਨ ਬਣਾਇਆ ਗਿਆ। ਸੋ ਉਹਦੀ ਪਰਿਭਾਸ਼ਾ ਜਿਹੜੀ ਦਿੱਤੀ ਹੋਈ ਮੁੱਖ ਰੂਪ ਦੇ ਵਿੱਚ 5 ਗੱਲਾਂ ਉਹਦੇ ਵਿੱਚ ਹੈਗੀਆਂ ਨੇ। ਆਪਾਂ 3 ਦਾ ਜ਼ਿਕਰ ਕਰ ਸਕਦੇ ਹਾਂ ਕਿ ਕਿਸੇ ਵੀ ਸਮੂਹ ਦੇ ਮੈਂਬਰਾਂ ਨੂੰ ਮਾਰਨਾ ਜਾਂ ਉਹਨਾਂ ਨੂੰ ਖਤਮ ਕਰਨ ਦੀ ਮਨਸ਼ਾ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਆ ਉਹ ਨੁਕਸਾਨ ਪਹੁੰਚਾਉਣਾ। ਇੱਕ ਗੱਲ ਨਸਲਕੁਸ਼ੀ ਦੇ ਬਾਰੇ ਦੇ ਵਿੱਚ ਆਮ ਇਹ ਗਲਤ ਧਾਰਨਾ ਪ੍ਰਚਲਿਤ ਹੈਗੀ ਹੈ ਕਿ ਨਸਲਕੁਸ਼ੀ ਦਾ ਜੁਰਮ ਤਾਂ ਬਣਦਾ ਜੇਕਰ ਸਾਰੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਤਰ੍ਹਾਂ ਨਹੀਂ ਹੈਗਾ। ਉਹਦੇ 'ਚ ਪਰਿਭਾਸ਼ਾ 'ਚ ਕਲੀਅਰਲੀ ਲਿਖਿਆ ਹੋਇਆ ਹੈ ਕਿ ਇਨ ਹੋਲ ਔਰ ਇਨ ਪਾਰਟ, ਕਿ ਉਸ ਮਨੁੱਖੀ ਸਮੂਹ ਨੂੰ ਮੁਕੰਮਲ ਤੌਰ ਦੇ ਉੱਪਰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਜਾਂ ਉਹਦੇ ਕਿਸੇ ਇੱਕ ਹਿੱਸੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ। ਸੋ ਉਹ ਬਣਦਾ ਆ। ਵੀਰ ਨੇ ਕਿਹਾ ਕਿ ਆਪਾਂ ਵੱਖ-ਵੱਖ ਪੜਾਵਾਂ ਦੇ ਬਾਰੇ 'ਚ ਗੱਲ ਕਰਾਂਗੇ, ਪਰ ਉਹ ਗੱਲਬਾਤ ਜਿਹੜੀ ਆ ਉਹ ਪਹਿਲਾਂ ਹੋ ਚੁੱਕੀ ਹੈ। ਗ੍ਰੈਗਰੀ ਐਚ ਸਟੈਂਟਨ ਜਿਹੜੇ ਕਿ ਅਮਰੀਕਾ ਦੇ ਇੱਕ ਸਕਾਲਰ ਨੇ ਜੈਨੋਸਾਈਡ ਸਟੱਡੀਜ਼ ਦੇ, ਤੇ ਉਹਨਾਂ ਦੇ ਵੱਲੋਂ ਇਹ ਖੋਜ ਕੀਤੀ ਗਈ ਸੀ। ਉਹਨਾਂ ਨੇ ਪਿਛਲੇ ਜਿੰਨੇ ਵੀ ਘਟਨਾਕ੍ਰਮ ਵਾਪਰੇ ਸੀਗੇ ਨਸਲਕੁਸ਼ੀ ਦੇ, ਦੇਖਿਆ ਕਿ ਉਹ ਕਿਹੜੇ ਪੜਾਵਾਂ ਦੇ ਵਿੱਚ ਦੀ ਲੰਘਦੀ ਹੈ, ਕਿਸ ਤਰ੍ਹਾਂ ਇਹਦੀ ਸ਼ੁਰੂਆਤ ਹੁੰਦੀ ਹੈ, ਕਿਹੜੇ ਪੜਾਵਾਂ ਦੇ ਵਿੱਚ ਦੀ ਲੰਘਦੀ ਹੈ, ਤੇ ਅਖੀਰਲਾ ਪੜਾਅ ਜਿਹੜਾ ਉਹਨਾਂ ਨੇ ਕਿਹਾ ਕਿ ਡਿਨਾਇਲ ਜਾਂ ਮੁੱਕਰ ਜਾਣਾ ਨਸਲਕੁਸ਼ੀ ਦਾ ਆਖਰੀ ਪੜਾਅ ਹੁੰਦਾ। ਸੋ ਉਹ ਇਸ ਤੋਂ ਪਹਿਲਾਂ ਆਪਾਂ ਇਸ ਗੱਲ ਦੀ ਇੱਕ ਕਹਿ ਲਓ ਕਿ ਕੰਟਰਾਸਟ ਬਣਾ ਕੇ ਜਾਂ ਸੁਮੇਲ ਕਰਕੇ ਪਹਿਲੇ ਵਿਖਿਆਨਾਂ ਦੇ ਵਿੱਚ ਦਿਖਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਹ ਜਿੰਨੇ ਵੀ ਪੜਾਅ ਨੇ ਉਹ ਸਿੱਖ ਨਸਲਕੁਸ਼ੀ ਦੇ ਦੌਰਾਨ ਵਾਪਰੇ, ਇਸ ਕਰਕੇ ਇਹ ਜਿਹੜਾ ਆ ਉਹ ਨਸਲਕੁਸ਼ੀ ਬਣਦੀ ਸੀ। ਹੁਣ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇੰਡੀਆ ਦੇ ਕਾਨੂੰਨ ਦੇ ਵਿੱਚ ਨਸਲਕੁਸ਼ੀ ਦੇ ਜੁਰਮ ਦੀ ਸਥਿਤੀ ਜਿਹੜੀ ਹੈ ਉਹ ਕੀ ਹੈ, ਇਸ ਗੱਲ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨਸਲਕੁਸ਼ੀ ਤੇ ਮਨੁੱਖਤਾ ਖਿਲਾਫ ਜੁਰਮ, ਜੈਨੋਸਾਈਡ ਐਂਡ ਕ੍ਰਾਈਮ ਅਗੇਂਸਟ ਹਿਊਮੈਨਿਟੀ, ਇਹ ਦੋਵੇਂ ਇੰਡੀਆ ਦੇ ਵਿੱਚ ਕ੍ਰਾਈਮ ਨਹੀਂ ਹੈਗੇ। ਇਹਨਾਂ ਦਾ ਜਿਹੜਾ ਸਿੰਪਲ ਕਾਰਨ ਹੈ, ਬਿਲਕੁਲ ਸਾਦਾ ਕਾਰਨ ਹੈ, ਉਹ ਇਹ ਹੈ ਕਿ ਇੰਡੀਆ ਦੇ ਵਿੱਚ ਕੋਈ ਵੀ ਅਜਿਹਾ ਕਾਨੂੰਨ ਨਹੀਂ ਹੈਗਾ ਜਿਹੜਾ ਨਸਲਕੁਸ਼ੀ ਨੂੰ ਪਰਿਭਾਸ਼ਿਤ ਕਰਦਾ ਹੋਵੇ ਤੇ ਉਹਦੇ ਵਾਸਤੇ ਸਜ਼ਾ ਮੁਕਰਰ ਕਰਦਾ ਹੋਵੇ ਕਿ ਜੇ ਕੋਈ ਨਸਲਕੁਸ਼ੀ ਕਰਦਾ ਤੇ ਉਹਨੂੰ ਆਹ ਸਜ਼ਾ ਦਿੱਤੀ ਜਾਊਗੀ। ਦੂਸਰੀ ਗੱਲ, ਜਿਹੜਾ ਮਨੁੱਖਤਾ ਖਿਲਾਫ ਜੁਰਮ ਹੈ, ਕ੍ਰਾਈਮ ਅਗੇਂਸਟ ਹਿਊਮੈਨਿਟੀ, ਇਹ ਵੀ ਇੰਡੀਆ ਦੇ ਵਿੱਚ ਜੁਰਮ ਨਹੀਂ ਹੈਗਾ। ਇਹਦਾ ਵੀ ਉਹੀ ਕਾਰਨ ਹੈ ਕਿ ਕੋਈ ਵੀ ਅਜਿਹਾ ਕਾਨੂੰਨ ਨਹੀਂ ਹੈਗਾ ਜਿਹੜਾ ਇਸ ਗੱਲ ਨੂੰ ਪਰਿਭਾਸ਼ਿਤ ਕਰਦਾ ਹੋਵੇ ਕਿ ਮਨੁੱਖਤਾ ਖਿਲਾਫ ਜੁਰਮ ਕੀ ਹੈ ਤੇ ਉਹ ਕਰਨ ਵਾਲੇ ਨੂੰ ਸਜ਼ਾ ਦੇਣ ਦਾ ਕੋਈ ਨਾ ਕੋਈ ਉਹਦੇ ਵਿੱਚ ਪ੍ਰੋਵੀਜ਼ਨ ਹੋਵੇ। ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਹੈਗਾ। ਜਿੱਦਾਂ ਹੁਣ ਇੱਕ ਸਾਦੀ ਉਦਾਹਰਨ ਹੈ, ਆਪਾਂ 302 ਸਾਰਿਆਂ ਨੇ ਸੁਣੀ ਹੋਈ ਹੈ, ਜਾਂ 326 ਗ੍ਰੀਵੀਅਸ ਹਰਟ ਤੇ ਮਰਡਰ। ਸੈਕਸ਼ਨ 300 ਜਿਹੜਾ ਆ ਕਾਨੂੰਨ ਦਾ, IPC ਦਾ, ਉਹ ਇਹ ਪਰਿਭਾਸ਼ਿਤ ਕਰਦਾ ਕਿ ਕਤਲ ਦੀ ਪਰਿਭਾਸ਼ਾ ਕੀ ਹੈ, ਤੇ 302 ਜਿਹੜਾ ਆ ਉਹਦੇ ਵਾਸਤੇ ਸਜ਼ਾ ਦਿੰਦਾ ਕਿ ਜਿਹੜਾ ਬੰਦਾ ਕਤਲ ਕਰੂਗਾ ਉਹਨੂੰ ਮਤਲਬ ਫਾਂਸੀ ਦੀ ਸਜ਼ਾ ਹੋ ਸਕਦੀ ਹੈ, ਉਹਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਜਾਂ 10 ਸਾਲ ਤੱਕ ਦੀ ਸਜ਼ਾ ਜਿਹੜੀ ਹੈ ਉਹ ਹੋ ਸਕਦੀ। ਇਸ ਤਰੀਕੇ ਦੇ ਨਾਲ ਉਹ 'ਚ ਦੱਸਿਆ ਹੋਇਆ। ਇਸੇ ਤਰ੍ਹਾਂ ਜਿਹੜਾ 326 ਆ ਉਹ 325 ਡਿਫਾਈਨ ਕਰਦਾ ਕਿ ਗ੍ਰੀਵੀਅਸ ਹਰਟ ਕੀ ਹੈ, ਤੇ 326 ਉਹਦੇ ਵਾਸਤੇ ਸਜ਼ਾ ਦਿੰਦਾ। ਸੋ ਨਸਲਕੁਸ਼ੀ ਤੇ ਮਨੁੱਖਤਾ ਖਿਲਾਫ ਜੁਰਮ, ਇਹਨਾਂ ਦੋਵਾਂ ਨੂੰ ਕਿਤੇ ਵੀ ਇੰਡੀਅਨ ਕਾਨੂੰਨ ਦੇ ਵਿੱਚ ਪਰਿਭਾਸ਼ਿਤ ਨਹੀਂ ਕੀਤਾ ਗਿਆ, ਨਾ ਇਹਨਾਂ ਦੇ ਖਿਲਾਫ ਸਜ਼ਾ ਦਿੱਤੀ ਗਈ ਹੈ। ਔਰ ਬੜੀ ਇਹ ਗੱਲ ਰੌਚਕ ਵੀ ਹੈ ਤੇ ਧਿਆਨ ਦੇਣ ਵਾਲੀ ਵੀ ਹੈ ਕਿ ਇੰਡੀਆ ਨੇ ਜਿਹੜੀ ਜੈਨੋਸਾਈਡ ਕਨਵੈਨਸ਼ਨ ਹੈ ਯੂਨਾਈਟਿਡ ਨੇਸ਼ਨਸ ਦੀ, ਉਹਦੇ ਉੱਪਰ ਦਸਤਖਤ ਕੀਤੇ ਹੋਏ ਨੇ, ਔਰ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜਿੰਨੇ ਵੀ ਦਸਤਖਤ ਕਰਨ ਵਾਲੇ ਮੁਲਕ ਹੋਣਗੇ ਉਹ ਆਪਣੇ ਕਾਨੂੰਨ ਦੇ ਵਿੱਚ ਨਸਲਕੁਸ਼ੀ ਨੂੰ ਇੱਕ ਜੁਰਮ ਐਲਾਨਣਗੇ ਤੇ ਇਹਦੇ ਵਾਸਤੇ ਸਜ਼ਾ ਦਾ ਐਲਾਨ ਕਰਨਗੇ। ਉਹਦੇ ਬਾਵਜੂਦ ਇੰਡੀਆ ਨੇ ਕੋਈ ਵੀ ਕਾਨੂੰਨ ਜਿਹੜਾ ਆ 1948 'ਚ ਦਸਤਖਤ ਕੀਤੇ, ਅੱਜ ਆਪਾਂ 2021 ਦੇ ਵਿੱਚ ਗੱਲ ਕਰ ਰਹੇ ਹਾਂ, ਅੱਜ ਤੱਕ ਇਹਨਾਂ ਨੇ ਉਹਦੇ ਉੱਪਰ ਮਤਲਬ ਕੋਈ ਵੀ ਕਾਨੂੰਨ ਜਿਹੜਾ ਆ ਉਹ ਨਹੀਂ ਬਣਾਇਆ। ਅੱਛਾ, ਕਾਨੂੰਨ ਨਾ ਬਣਾਉਣ ਦਾ ਕਾਰਨ ਇਹ ਦਿੱਤਾ ਗਿਆ ਕਿ ਨਸਲਕੁਸ਼ੀ
ਦੇ ਜਿਹੜੇ ਕੰਪੋਨੈਂਟ ਨੇ, ਜਿਹੜੇ ਵੱਖਰੇ ਵੱਖਰੇ ਕੰਮ ਨੇ ਜਿਨ੍ਹਾਂ ਨੂੰ ਮਿਲਾ ਕੇ ਜੈਨੋਸਾਈਡ ਬਣਦਾ ਆ, ਕਿਸੇ ਨੂੰ ਮਾਰਨਾ, ਕਿਸੇ ਨੂੰ ਬਹੁਤ ਜ਼ਿਆਦਾ ਫਿਜ਼ੀਕਲ ਇੰਜਰੀ ਦੇਣੀ, ਵੀ ਇਹ ਆਈਪੀਸੀ ਦੇ ਵਿੱਚ ਪਹਿਲਾਂ ਹੀ ਉਹ ਕਹਿੰਦੇ ਕਿ ਇਹ ਸਾਡੇ ਕਾਨੂੰਨ ਦੇ ਵਿੱਚ ਪਹਿਲਾਂ ਹੀ ਜੁਰਮ ਹੈਗੇ ਆ, ਵੀ ਜੇ ਕੋਈ ਕਿਸੇ ਨੂੰ ਮਾਰਦਾ ਆ ਤੇ ਅਸੀਂ ਉਹਨੂੰ ਸਜ਼ਾ ਦੇਣੀ ਹੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਜਿਹੜੀ ਗੱਲ ਕਹੀ ਗਈ ਇਹ ਇੰਨੀ ਬਚਕਾਨਾ ਆ ਕਿ ਕਿਸੇ ਨੂੰ ਕਤਲ ਕਰਨਾ, ਕਿਸੇ ਨੂੰ ਬਹੁਤ ਜ਼ਿਆਦਾ ਸੱਟ ਲਾਉਣੀ, ਇਹ ਤਾਂ ਹਰ ਇੱਕ ਦੇਸ਼ ਦੇ ਕਾਨੂੰਨ ਦੇ ਵਿੱਚ ਹੀ ਜੁਰਮ ਹੈ। ਔਰ ਹਰ ਇੱਕ ਜਦੋਂ ਜੈਨੋਸਾਈਡ ਕਨਵੈਨਸ਼ਨ ਪਾਸ ਕੀਤੀ ਗਈ ਯੂਨਾਈਟਿਡ ਨੇਸ਼ਨਸ ਦੇ ਵੱਲੋਂ, ਉਦੋਂ ਇਹ ਜੁਰਮ ਦੇ ਤੌਰ ਦੇ ਉੱਪਰ ਹਰ ਇੱਕ ਦੇਸ਼ ਦੇ ਕਾਨੂੰਨ ਦੇ ਵਿੱਚ ਪਰਿਭਾਸ਼ਿਤ ਸੀ। ਫਿਰ ਨਸਲਕੁਸ਼ੀ ਨੂੰ ਵੱਖਰਾ ਜੁਰਮ ਕਿਉਂ ਬਣਾਇਆ ਗਿਆ? ਔਰ ਜਦੋਂ ਉਹਨੂੰ ਵੱਖਰੇ ਤੌਰ ਦੇ ਉੱਪਰ ਜੁਰਮ ਬਣਾਇਆ ਗਿਆ ਤਾਂ ਇਹ ਇੱਕ ਇੰਟਰਨੈਸ਼ਨਲ ਕੰਸੈਂਸਸ ਸੀਗੀ। ਜਿੰਨੀ ਕੌਮਾਂਤਰੀ ਭਾਈਚਾਰਾ ਜਿਹੜਾ ਸੀਗਾ ਉਹ ਇਸ ਗੱਲ ਦੇ ਉੱਪਰ ਰਜਾਮੰਦ ਹੋਇਆ ਕਿ ਨਸਲਕੁਸ਼ੀ ਇੱਕ ਵੱਖਰਾ ਤੇ ਇੱਕ ਬਹੁਤ ਸੰਗੀਨ ਜੁਰਮ ਹੈ, ਜਿਹਨੂੰ ਕ੍ਰਾਈਮ ਆਫ ਕ੍ਰਾਈਮਸ ਕਿਹਾ ਜਾਂਦਾ, ਕਿ ਇਹ ਜੁਰਮਾਂ ਦਾ ਮਹਾ ਜੁਰਮ ਹੈ। ਇਸ ਕਰਕੇ ਇਹਦੇ ਵਾਸਤੇ ਸਜ਼ਾ ਦੇਣੀ ਜਾਂ ਇਹਨੂੰ ਪਰਿਭਾਸ਼ਿਤ ਕਰਨਾ ਇਹ ਜ਼ਰੂਰੀ ਸੀਗਾ। ਇੰਡੀਆ ਨੇ ਕੀਤਾ ਨਹੀਂ। ਹੁਣ ਇਹਦਾ ਨਤੀਜਾ ਕੀ ਹੈ? ਇਹਦਾ ਨਤੀਜਾ ਇਹ ਹੈ ਕਿ ਇੰਡੀਆ ਵਿੱਚ ਜੇਕਰ ਨਸਲਕੁਸ਼ੀ ਵਾਪਰਦੀ ਹੈ ਜਾਂ ਕ੍ਰਾਈਮ ਅਗੇਂਸਟ ਹਿਊਮੈਨਿਟੀ ਵਾਪਰਦਾ ਆ ਤੇ ਉਹਦੀ ਤਫਤੀਸ਼ ਵੀ ਨਹੀਂ ਹੁੰਦੀ, ਇਨਵੈਸਟੀਗੇਸ਼ਨ ਵੀ ਨਹੀਂ ਹੁੰਦੀ, ਕਿਉਂਕਿ ਜਿੰਨੇ ਚਿਰ ਤੱਕ ਉਹ ਜੁਰਮ ਹੀ ਨਹੀਂ ਮੰਨਿਆ ਗਿਆ ਉਹਦੀ ਤਫਤੀਸ਼ ਨਹੀਂ ਹੋ ਸਕਦੀ। ਸੋ ਜਿਹੜੀ ਚੀਜ਼ ਦੀ ਤਫਤੀਸ਼ ਹੀ ਨਹੀਂ ਹੋਣੀ ਉਹਦਾ ਮੁਕੱਦਮਾ ਨਹੀਂ ਚੱਲ ਸਕਦਾ। ਜੇ ਮੁਕੱਦਮਾ ਨਹੀਂ ਚੱਲ ਸਕਦਾ ਤਾਂ ਉਹਦੇ ਵਾਸਤੇ ਕਿਸੇ ਨੂੰ ਸਜ਼ਾ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ। ਔਰ ਬੇਸ਼ੱਕ ਇਸ ਮਾਮਲੇ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ, ਇੰਡੀਅਨ ਜੁਡੀਸ਼ਰੀ ਦੀ ਹੀ ਉਦਾਹਰਨ ਹੈ ਕਿ ਜਿਹੜਾ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੁਲਤਾਨਪੁਰੀ ਕਤਲੇਆਮ ਕੇਸ ਦੇ ਵਿੱਚ, ਲੋਅਰ ਕੋਰਟ ਦੇ ਵਿੱਚੋਂ ਬਰੀ ਹੋ ਗਿਆ, ਹਾਈ ਕੋਰਟ ਦੇ ਵਿੱਚ ਉਹਨੂੰ ਸਜ਼ਾ ਹੁੰਦੀ ਹੈ। ਔਰ ਹਾਈ ਕੋਰਟ ਦੀ ਤੁਸੀਂ ਜੱਜਮੈਂਟ ਪੜ੍ਹੋ, ਉਸ ਜੱਜਮੈਂਟ ਦੇ ਵਿੱਚ ਜੱਜ ਨੇ ਕਲੀਅਰਲੀ ਲਿਖਿਆ ਹੋਇਆ, ਜਿੱਥੇ ਉਹ ਕਹਿ ਰਿਹਾ ਕਿ ਲੂਟ, ਐਰਸਨ, ਮਰਡਰ, ਸਾਰੀਆਂ ਗੱਲਾਂ ਜੋ ਕ੍ਰਾਈਮ ਵਾਪਰੇ ਉਹ ਗਿਣਾ ਰਿਹਾ। ਅਖੀਰ ਦੇ ਵਿੱਚ ਉਹ ਕਹਿੰਦਾ ਐਂਡ ਜੈਨੋਸਾਈਡ ਹੈਜ਼ ਬੀਨ ਡਿਊਲੀ ਪ੍ਰੂਵਡ ਬਿਯੋਂਡ ਰੀਜਨੇਬਲ ਡਾਊਟ, ਕਿ ਜਿਹੜਾ ਜੈਨੋਸਾਈਡ ਆ ਉਹ ਬਿਯੋਂਡ ਰੀਜਨੇਬਲ ਡਾਊਟ, ਕੋਈ ਇਸ ਵਿੱਚ ਗੱਲ ਵਿੱਚ ਸ਼ੱਕ ਨਹੀਂ ਹੈਗਾ ਕਿ ਨਵੰਬਰ 1984 ਦੇ ਸੁਲਤਾਨਪੁਰੀ ਕਤਲੇਆਮ ਦੇ ਵਿੱਚ ਜੈਨੋਸਾਈਡ ਵਾਪਰਿਆ। ਇਹ ਦਿੱਲੀ ਹਾਈ ਕੋਰਟ ਦੀ ਜੱਜਮੈਂਟ ਦੇ ਵਿੱਚ ਲਿਖਿਆ ਹੋਇਆ। ਫਿਰ ਉਸ ਜੱਜ ਨੇ ਇਹ ਵੀ ਗੱਲ ਕਹੀ ਕਿ ਕ੍ਰਾਈਮ ਅਗੇਂਸਟ ਹਿਊਮੈਨਿਟੀ ਤੇ ਜੈਨੋਸਾਈਡ ਇਹ ਦੋ ਜੁਰਮ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਇੰਡੀਆ ਦੇ ਕਾਨੂੰਨ ਦੇ ਵਿੱਚ ਜੁਰਮ ਹੀ ਨਹੀਂ ਹੈਗੇ। ਤੇ ਇਹ ਬਹੁਤ ਵੱਡਾ ਉਹਨੇ ਕਿਹਾ ਕਿ ਇੱਕ ਗੈਪ ਆ, ਇੱਕ ਲੈਕੂਨਾ ਆ ਜਿਹਨੂੰ ਭਰਿਆ ਜਾਣਾ ਚਾਹੀਦਾ। ਇਹ ਦਿੱਲੀ ਹਾਈ ਕੋਰਟ ਦੀ ਜੱਜਮੈਂਟ ਕਹਿ ਰਹੀ ਹੈ। ਸੋ ਇਹ ਸਥਿਤੀ ਹੈ। ਇਸ ਸਾਰੇ ਕਾਸੇ ਦਾ ਨਤੀਜਾ ਇਹ ਹੈ ਕਿ ਜਿਹੜੀ ਦੰਡ ਮੁਕਤੀ ਹੈ, ਜਾਂ ਆਮ ਤੌਰ ਦੇ ਉੱਪਰ ਆਪਾਂ ਕਹਿ ਦਿੰਦੇ ਕਿ ਇੰਪਿਊਨਿਟੀ, ਜੇ ਕਾਨੂੰਨ ਦੇ ਹਵਾਲੇ ਤੋਂ ਆਪਾਂ ਗੱਲ ਕਰਨੀ ਹੋਵੇ, ਕਿ ਜਿਹੜੀ ਇੰਪਿਊਨਿਟੀ ਹੈ ਜੈਨੋਸਾਈਡ ਦੇ ਵਾਸਤੇ, ਉਹ ਇੰਡੀਅਨ ਜੁਡੀਸ਼ੀਅਲ ਸਿਸਟਮ ਦੀ ਰੂਟਸ ਜਾਂ ਉਹਦੀਆਂ ਜੜ੍ਹਾਂ ਦੇ ਵਿੱਚ ਪਈ ਹੋਈ ਹੈ। ਕਿ ਇੱਕ ਏਡਾ ਵੱਡਾ ਮਹਾ ਜੁਰਮ ਜਿਹਦੇ ਬਾਰੇ ਦੇ ਵਿੱਚ ਮਤਲਬ ਤੁਸੀਂ ਪਰਿਭਾਸ਼ਿਤ ਹੀ ਨਹੀਂ ਕਰਦੇ ਕਿ ਇਹ ਜੁਰਮ ਹੈ, ਇਹਦਾ ਮਤਲਬ ਇਹ ਹੈ ਕਿ ਉਹਦੇ ਵਾਸਤੇ ਤੁਸੀਂ ਦੰਡ ਮੁਕਤੀ ਦਿੱਤੀ ਹੋਈ ਹੈ। ਦੰਡ ਮੁਕਤੀ ਭਾਵ ਇੰਪਿਊਨਿਟੀ ਦਿੱਤੀ ਹੋਈ ਹੈ। ਨਾ ਉਹਦਾ ਕੇਸ ਰਜਿਸਟਰ ਹੋ ਸਕਦਾ, ਨਾ ਉਹਦੀ FIR ਰਜਿਸਟਰ ਹੋ ਸਕਦੀ ਹੈ, ਨਾ ਉਹਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ, ਨਾ ਉਹਦੇ ਵਾਸਤੇ ਸਜ਼ਾ ਦਿੱਤੀ ਜਾ ਸਕਦੀ ਹੈ। ਸੋ ਇਹ ਕਾਨੂੰਨੀ ਪੱਖ ਤੋਂ ਆਪਾਂ ਕਹਿ ਸਕਦੇ ਹਾਂ ਕਿ ਇੰਡੀਅਨ ਕਾਨੂੰਨ ਦੀ ਜਿਹੜੀ ਇਹ ਸਥਿਤੀ ਹੈਗੀ ਹੈ। ਹੁਣ ਦੂਸਰੀ ਗੱਲ ਜਿਹਦੇ ਬਾਰੇ 'ਚ ਆਪਾਂ ਥੋੜ੍ਹੇ ਜਿਹੇ ਵਧੇਰੇ ਵਿਸਤਾਰ ਦੇ ਵਿੱਚ ਗੱਲ ਕਰਾਂਗੇ, ਉਹ ਇਹ ਹੈਗੀ ਹੈ ਕਿ ਨਸਲਕੁਸ਼ੀ ਦਾ ਜੁਰਮ ਤੇ ਨਸਲਕੁਸ਼ੀ ਦਾ ਵਰਤਾਰਾ। ਜਿੱਦਾਂ ਵੀਰ ਨੇ ਫੈਨੋਮਨਨ ਆਫ ਜੈਨੋਸਾਈਡ ਦੀ ਗੱਲ ਕੀਤੀ, ਇੱਕ ਕ੍ਰਾਈਮ ਆਫ ਜੈਨੋਸਾਈਡ ਹੈ। ਇਹਨਾਂ ਦੋ ਚੀਜ਼ਾਂ ਦੇ ਵਿੱਚ ਫਰਕ ਹੈ। ਜਿਹੜਾ ਨਸਲਕੁਸ਼ੀ ਦਾ ਵਰਤਾਰਾ ਆ ਉਹ ਬਹੁਤ ਵਿਆਪਕ ਹੈ। ਉਹਦੇ ਵਿੱਚੋਂ ਕੁਝ ਹਿੱਸਿਆਂ ਨੂੰ ਜੁਰਮ ਦੇ ਤੌਰ ਦੇ ਉੱਪਰ ਮਾਨਤਾ ਦਿੱਤੀ ਗਈ ਹੈ। ਮੁੱਖ ਰੂਪ ਦੇ ਵਿੱਚ ਜਿਹੜਾ ਫਿਜ਼ੀਕਲ ਡਿਸਟਰਕਸ਼ਨ ਦਾ ਪਾਰਟ ਹੈ, ਕਿਸੇ ਵੀ ਸਮੂਹ ਨੂੰ ਜਾਂ ਕਿਸੇ ਵੀ ਕੌਮ ਨੂੰ ਸਰੀਰਕ ਤੌਰ ਦੇ ਉੱਪਰ ਉਹਦਾ ਘਾਣ ਕਰਨਾ, ਸਿਰਫ ਉਹ ਉਹਨਾਂ ਹਿੱਸਾ ਹੀ ਜੁਰਮ ਦੇ ਤੌਰ ਦੇ ਉੱਪਰ ਪਰਿਭਾਸ਼ਿਤ ਕੀਤਾ ਗਿਆ। ਸਾਰਾ ਜਿਹੜਾ ਵਰਤਾਰਾ ਆ ਉਹ ਨਹੀਂ ਅਜੇ ਜੁਰਮ ਦੇ ਤੌਰ ਦੇ ਉੱਪਰ ਪਰਿਭਾਸ਼ਿਤ ਕੀਤਾ ਗਿਆ, ਜਾਂ ਉਹਦੇ ਵਾਸਤੇ ਸਜ਼ਾ ਜਿਹੜੀ ਉਹ ਨਹੀਂ ਦਿੱਤੀ ਗਈ। ਆਪਾਂ ਵਧੇਰੇ ਗੱਲ ਇਹਦੇ ਬਾਰੇ 'ਚ ਕਰਾਂਗੇ। ਪਰ ਨਸਲਕੁਸ਼ੀ ਦੇ ਜੁਰਮ ਦੇ ਪੱਖ ਤੋਂ ਵੀ ਸਿੱਖ ਨਸਲਕੁਸ਼ੀ ਦਾ ਜਿਹੜਾ ਮਸਲਾ ਆ ਉਹਦੇ ਸਾਰੇ ਪੱਖਾਂ ਨੂੰ ਅਜੇ ਉਭਾਰ ਕੇ ਨਹੀਂ ਵਿਚਾਰਿਆ ਗਿਆ। ਤੇ ਮੇਰਾ ਇਹ ਮੰਨਣਾ ਹੈ ਕਿ ਜੇਕਰ ਕੋਈ ਵਿਦਿਆਰਥੀ ਇਹ ਉਦਮ ਕਰਨ, ਜਾਂ ਆਪਾਂ ਰਲ ਮਿਲ ਕੇ ਮਹਾਰਾਜ ਬਖਸ਼ਿਸ਼ ਕਰਨ ਕੋਈ ਉਦਮ ਕਰ ਸਕੀਏ
ਕਿ ਆਪਾਂ ਜਿੰਨੇ ਵੀ ਸਾਡੀ ਫਿਜ਼ੀਕਲ ਡਿਸਟਰਕਸ਼ਨ ਦੇ ਪੱਖ ਹੈਗੇ ਆ ਉਹਨਾਂ ਨੂੰ ਉਭਾਰੀਏ ਤਾਂ ਉਹਦੇ ਵਿੱਚ ਵੀ ਕਾਫੀ ਇਸ ਤਰ੍ਹਾਂ ਦਾ ਸਕੋਪ ਪਿਆ ਹੋਇਆ ਹੈ ਕਿ ਨਾ ਸਿਰਫ ਅਸੀਂ ਆਪਣੇ ਕੇਸ ਨੂੰ ਮਜ਼ਬੂਤੀ ਦੇ ਨਾਲ ਦੁਨੀਆ ਦੇ ਸਾਹਮਣੇ ਰੱਖ ਸਕਦੇ ਹਾਂ, ਬਲਕਿ ਜਿਹੜੀ ਹੋਰ ਗੱਲ ਕੀਤੀ ਜਾ ਸਕਦੀ ਕਿ ਨਸਲਕੁਸ਼ੀ ਦੀ ਫਿਜ਼ੀਕਲ ਡਿਸਟਰਕਸ਼ਨ ਜਾਂ ਕ੍ਰਾਈਮ ਆਫ ਜੈਨੋਸਾਈਡ ਦੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਪੱਖ ਹੈਗੇ ਆ ਜਿਨ੍ਹਾਂ ਨੂੰ ਅਸੀਂ ਓਵਰਆਲ ਜਿਹੜੀ ਆਪਾਂ ਕਹਿ ਸਕਦੇ ਹਾਂ ਇੱਕ ਸਕਾਲਰਲੀ ਸਮਝ ਪੈਦਾ ਹੁੰਦੀ ਹੈ ਕਿਸੇ ਵੀ ਸਬਜੈਕਟ ਦੇ ਬਾਰੇ ਦੇ ਵਿੱਚ ਜਾਂ ਕਿਸੇ ਵੀ ਵਿਸ਼ੇ ਦੇ ਬਾਰੇ ਦੇ ਵਿੱਚ, ਤਾਂ ਜੈਨੋਸਾਈਡ ਦੇ ਬਾਰੇ ਦੇ ਵਿੱਚ ਜਿਹੜੀ ਵਿਦਵਾਨਾਂ ਦੀ ਰਾਏ ਬਣਦੀ ਹੈ ਜਾਂ ਉਹਦੇ ਬਾਰੇ 'ਚ ਸਮਝ ਪੈਦਾ ਹੁੰਦੀ ਹੈ ਉਹਦੇ ਵਿੱਚ ਵੀ ਨਵੀਆਂ ਗੱਲਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਆਪਾਂ ਸੰਕੇਤ ਮਾਤਰ ਗੱਲ ਕਰਦੇ ਹਾਂ। ਮੇਰਾ ਇਹ ਮੰਨਣਾ ਹੈ ਕਿ ਨਸਲਕੁਸ਼ੀ ਦਾ ਐਜ਼ ਏ ਜੁਰਮ, ਐਜ਼ ਏ ਕ੍ਰਾਈਮ ਆਫ ਜੈਨੋਸਾਈਡ ਜਿਹੜਾ ਸਿੱਖਾਂ ਦੇ ਨਾਲ ਵਾਪਰਿਆ, ਉਹਦਾ ਜਿਹੜਾ ਸਮਾਂ ਕਾਲ ਬਣਦਾ ਆ ਉਹ 1984 ਤੋਂ 1993 ਤੱਕ ਦਾ ਮੁੱਖ ਰੂਪ ਦੇ ਵਿੱਚ ਦੌਰ ਜਿਹੜਾ ਆ ਜਾਂ 93-95 ਮਿਡ 90s ਤੱਕ ਬਣਦਾ ਹੈ। ਸੋ ਇਹ ਓਵਰ ਦੀ ਪੀਰੀਅਡ ਜਾਂ ਇੱਕ ਸਮੇਂ ਦੇ ਵਿੱਚ ਵਾਪਰਿਆ ਹੋਇਆ ਜਿਹੜਾ ਜੁਰਮ ਸੀਗਾ। ਇਹ ਆਪਾਂ ਸਰੀਰਕ ਕਾਂਡ ਦੀ ਜੇ ਗੱਲ ਕਰਦੇ ਹਾਂ, ਇਹਦੇ ਵਿੱਚੋਂ ਵੀ ਇਹ ਹੈ ਕਿ ਜਿਹੜਾ ਨਵੰਬਰ 1984 ਦੀ ਨਸਲਕੁਸ਼ੀ ਦਾ ਕਹਾਣ ਹੈ ਜਿਹਦੇ ਬਾਰੇ ਦੇ ਵਿੱਚ ਤਾਂ ਕਿਸੇ ਨੂੰ ਵੀ ਦੋ ਰਾਏ ਨਹੀਂ ਹੈਗੀ, ਕਿਉਂਕਿ ਇਹ ਜਿਹੜੇ ਦੌਰ ਦੀ ਆਪਾਂ ਗੱਲ ਕੀਤੀ ਹੈ ਇਹਦੇ ਬਾਰੇ 'ਚ ਵੀ ਦੋ ਰਾਏ ਚੱਲਦੀ ਹੈ, ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਵੀ ਕਿਹੜੀ ਕਿਹੜੀ ਚੱਲਦੀ ਹੈ। ਪਰ ਜੇ ਨਵੰਬਰ 1984 ਦੀ ਗੱਲ ਕਰੀਏ ਤਾਂ ਇਹਦੇ ਬਾਰੇ ਦੇ ਵਿੱਚ ਵੀ ਅਜੇ ਬਹੁਤ ਕੁਝ ਇਸ ਤਰ੍ਹਾਂ ਦਾ ਪਿਆ ਹੋਇਆ ਜਿਹੜੀਆਂ ਗੱਲਾਂ ਉਭਾਰ ਕੇ ਸਾਹਮਣੇ ਲਿਆਂਦੀਆਂ ਜਾ ਸਕਦੀਆਂ। ਪਹਿਲੀ ਗੱਲ ਤਾਂ ਜਿਹੜੀ ਹੁਣ ਕਾਫੀ ਸਪਸ਼ਟ ਹੋਣੀ ਸ਼ੁਰੂ ਹੋਈ ਹੈ ਉਹ ਹੈਗੀ ਹੈ ਖੇਤਰੀ ਵਿਆਪਕਤਾ ਦੀ। ਮੈਂ ਪਵ ਸਿੰਘ ਹੋਣੀ ਜਿਨ੍ਹਾਂ ਨੇ 1984 ਇੰਡੀਆਜ਼ ਗਿਲਟੀ ਸੀਕ੍ਰੇਟ ਕਿਤਾਬ ਲਿਖੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ, ਕਿਉਂਕਿ 1984 ਜੇ ਤੁਹਾਨੂੰ ਪਤਾ ਹੋਵੇ, ਲਿਟਰੇਚਰ ਦੇ ਸਟੂਡੈਂਟ ਤੁਹਾਡੇ 'ਚ ਹੋਣਗੇ ਜ਼ਰੂਰ, 1984 ਜਾਰਜ ਔਰਵੈਲ ਦਾ ਇੱਕ ਨਾਵਲ ਵੀ ਹੈ ਜਿਹਦੇ 'ਚ ਉਹਨੇ ਦੱਸਿਆ ਕਿ 1984 ਦਾ ਇੱਕ ਐਸਾ ਸਮਾਂ ਆਉਂਦਾ ਹੈ ਕਿ ਜਦੋਂ ਜਿਹੜਾ ਰਾਜ ਹੈ, ਰਾਜ ਸੱਤਾ ਆ, ਸਟੇਟ ਆ, ਉਹ ਬਿਗ ਬ੍ਰਦਰ ਦਾ ਰੂਪ ਧਾਰ ਲੈਂਦੀ ਹੈ। ਉਹ ਹਰ ਕਿਸੇ ਨੂੰ ਦੇਖਦਾ ਆ, ਹਰ ਕਿਸੇ ਦੀ ਜਸੂਸੀ ਹੋ ਰਹੀ ਹੈ, ਪੂਰਾ ਉਹਨੇ ਮੁਕੰਮਲ ਅਖਤਿਆਰ ਕਰ ਲਿਆ, ਹਰ ਕਿਸੇ ਦੀ ਜਿਹੜੀ ਨਿੱਜੀ ਆਜ਼ਾਦੀ ਹੈ ਉਹ ਖਤਮ ਕਰ ਦਿੱਤੀ ਗਈ, ਪ੍ਰਾਈਵੇਸੀ ਖਤਮ ਕਰ ਦਿੱਤੀ ਗਈ ਹੈ। ਉਹਨੇ ਇੱਕ ਖਾਸ ਤਰ੍ਹਾਂ ਦੀ ਬੋਲੀ ਘੜੀ ਹੋਈ ਹੈ ਜਿਹਨੂੰ ਉਹਨੇ ਨਿਊਜ਼ ਪੀਕ ਦਾ ਨਾਂ ਦਿੱਤਾ ਵੀ ਜਿਹੜਾ ਵੀ ਬੰਦਾ ਗੱਲ ਕਰੂਗਾ ਉਹ ਉਸੇ ਬੋਲੀ ਦੇ ਵਿੱਚ ਹੀ ਗੱਲ ਕਰੂਗਾ। ਤੇ ਪਵ ਸਿੰਘ ਹੋਣਾ ਨੇ ਬੜਾ ਵਧੀਆ ਉਹਨੂੰ ਰੂਪਕ ਨੂੰ ਬਿਆਨ ਕੀਤਾ। ਉਹ ਕਹਿੰਦੇ ਕਿ ਜਿਹੜਾ ਨਵੰਬਰ 1984 ਦੇ ਲਈ ਦੰਗੇ ਜਾਂ ਰਾਇਟ ਸ਼ਬਦ ਵਰਤਿਆ ਗਿਆ ਵੀ ਇਹ ਜਾਰਜ ਔਰਵੈਲ ਨੇ ਜਿਹੜੀ ਨਿਊਜ਼ ਪੀਕ ਦਿੱਤੀ ਸੀ, ਸਾਡੇ ਮਾਮਲੇ ਦੇ ਵਿੱਚ ਇਹ ਰਾਇਟ ਸ਼ਬਦ ਉਹ ਨਿਊਜ਼ ਪੀਕ ਹੈ। ਤੁਸੀਂ ਅੱਜ ਵੀ ਦੇਖੋ ਜਦੋਂ ਅਕਾਲ ਤਖਤ ਸਾਹਿਬ ਨੇ ਇਹ ਆਦੇਸ਼ ਜਾਰੀ ਕੀਤਾ ਕਿ ਦੁਨੀਆ ਭਰ 'ਚ ਰਹਿੰਦੇ ਜਿਹੜੇ ਸਿੱਖ ਆ ਤੇ ਸਿੱਖ ਮੀਡੀਆ ਆ, ਉਹ ਅਕਾਲ ਤਖਤ ਸਾਹਿਬ ਨੇ ਇਹ ਆਦੇਸ਼ ਜਾਰੀ ਹੋਇਆ ਕਿ ਅਕਾਲ ਤਖਤ ਸਾਹਿਬ ਨੇ ਨਵੰਬਰ 1984 ਦੇ ਕਤਲੇਆਮ ਨੂੰ ਨਸਲਕੁਸ਼ੀ ਮੰਨ ਲਿਆ, ਇਸ ਸੱਚਾਈ ਨੂੰ, ਤੇ ਦੁਨੀਆ ਦਾ ਹਰ ਸਿੱਖ ਇਹਨੂੰ ਸਿੱਖ ਨਸਲਕੁਸ਼ੀ 1984 ਦੇ ਨਾਂ ਦੇ ਨਾਲ ਸੰਬੋਧਨ ਕਰੇ। ਤੇ ਉਹਨਾਂ ਨੇ ਇਹ ਗੱਲ ਵੀ ਕਹੀ ਵੀ ਸਿੱਖ ਮੀਡੀਆ ਵੀ ਜਿਹੜਾ ਹੈਗਾ ਆ ਉਹ ਵੀ ਇਹੀ ਸ਼ਬਦ ਇਹਦੇ ਵਾਸਤੇ ਵਰਤੇ। ਉਸ ਦਿਨ ਦੇ ਜਿਹੜੇ ਅਖਬਾਰ ਨੇ ਅਗਲੇ ਦਿਨ ਛਪੇ ਉਹ ਸਾਰੇ ਇੰਡੀਅਨ ਅਖਬਾਰ ਤੁਸੀਂ ਕੱਢ ਕੇ ਦੇਖੋ, ਉਹ ਕਹਿ ਰਹੇ ਕਿ ਅਕਾਲ ਤਖਤ ਨੇ ਐਂਟੀ ਸਿੱਖ ਰਾਈਟਸ ਨੂੰ ਜੈਨੋਸਾਈਡ ਕਿਹਾ। ਹੁਣ ਇਹ ਦੋ ਸ਼ਬਦ ਵਰਤਣ ਦਾ ਕਿਆ ਮਤਲਬ ਬਣਦਾ? ਇਹ ਵਰਤਣ ਦਾ ਇਹੀ ਮਤਲਬ ਬਣਦਾ ਕਿ ਉਹ ਇਹ ਗੱਲ ਕਹਿੰਦੇ ਕਿ ਅਸੀਂ ਇਹਨੂੰ ਅਜੇ ਵੀ ਦੰਗੇ ਹੀ ਮੰਨਦੇ ਹਾਂ। ਹਿੰਦੁਸਤਾਨ ਟਾਈਮਜ਼ ਇੱਕ ਅਖਬਾਰ ਹੈ, ਮੈਂ ਪਿਛਲੇ ਸਾਲਾਂ ਦੇ ਦੌਰਾਨ ਉਹਨਾਂ ਦੀ ਰਿਪੋਰਟਿੰਗ ਨੋਟ ਕਰਦਾ ਰਿਹਾ। ਉਹਨੇ ਇੱਕ ਨਵੀਂ ਟਰਮ ਕੁਆਇਨ ਕਰਤੀ, ਸਿੱਖ ਰਾਈਟਸ, ਸਿੱਖ ਦੰਗੇ। ਉਹ ਸਿੱਖ ਦੰਗੇ ਤੁਹਾਨੂੰ ਪ੍ਰਸੰਗ ਦਾ ਨਾਂ ਪਤਾ ਹੋਵੇ, ਸਿੱਖ ਦੰਗੇ ਇਹ ਪ੍ਰਭਾਵ ਜਾਂ ਮੇਰੇ ਮਨ 'ਚ ਇਹ ਪ੍ਰਭਾਵ ਜਾਂਦਾ ਸਿੱਖ ਰਾਈਟਸ ਪੜ੍ਹ ਕੇ ਕਿ ਜਿੱਦਾਂ ਸ਼ਾਇਦ ਸਿੱਖਾਂ ਨੇ ਹਿੰਸਾ ਕੀਤੀ ਹੋਵੇ। ਹੁਣ ਐਂਟੀ ਸਿੱਖ ਰਾਈਟਸ ਤੋਂ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਨਾ ਵੀ ਸਿੱਖ ਵਿਰੋਧੀ ਦੰਗੇ, ਵੀ ਉਹ ਹਿੰਸਾ ਜਿਹੜੀ ਸਿੱਖਾਂ ਦੇ ਵਿਰੁੱਧ ਹੋਈ ਸੀ ਉਹ ਨਹੀਂ, ਮਤਲਬ ਇਸ ਤਰੀਕੇ ਦੇ ਨਾਲ। ਸੋ ਇਹ ਅੱਛਾ, ਦਿੱਲੀ ਦੰਗੇ ਕਹਿਣ ਦੇ ਨਾਲ ਵੀ ਉਹਦੀ ਦੋ ਚੀਜ਼ਾਂ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਹਿਲੀ ਤਾਂ ਇਹ ਕਿ ਇਹ ਜੋ ਕੁਝ ਵਾਪਰਿਆ ਇਹ ਦੰਗੇ ਸੀਗੇ। ਦੂਸਰੀ ਗੱਲ ਇਹ ਕਿ ਇਹ ਦਿੱਲੀ ਤੱਕ ਸੀਮਤ ਸੀਗੇ, ਇਸੇ ਕਰਕੇ ਦਿੱਲੀ ਰਾਈਟਸ ਜਾਂ ਐਂਟੀ ਸਿੱਖ ਦਿੱਲੀ ਰਾਈਟਸ ਹੀ ਲਫ਼ਜ਼ ਜਿਹੜਾ ਆ ਉਹ ਵਰਤਿਆ ਜਾਂਦਾ। ਪਰ ਇਹਦੀ ਜੇਕਰ ਖੇਤਰੀ ਵਿਆਪਕਤਾ ਆਪਾਂ ਦੇਖੀਏ ਉਹਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਸਿਰਫ ਦਿੱਲੀ ਦੇ ਵਿੱਚ ਨਹੀਂ ਸੀ ਵਾਪਰਿਆ। ਕਾਨਪੁਰ, ਬੋਕਾਰੋ ਦੇ ਬਾਰੇ ਦੇ ਵਿੱਚ ਆਪਾਂ ਸੁਣਿਆ ਹੋਇਆ ਆਮ ਤੌਰ ਦੇ ਉੱਪਰ ਕਿ ਉੱਥੇ ਵਾਪਰਿਆ, ਪਰ ਜਿਹੜੇ ਸੂਬਿਆਂ 'ਚ ਵਾਪਰਿਆ ਲਗਭਗ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਹੀ ਇਹ ਕਤਲੇਆਮ ਜਿਹੜਾ ਸੀਗਾ ਉਹ ਵਾਪਰਿਆ। ਇਸ ਮਾਮਲੇ ਦੇ ਵਿੱਚ ਇੱਕ ਗੱਲ
ये दलील आ सकती है कि नुकसान वध घट दी, उस मामले 'ਚ ਇਹ ਵੀ ਗੱਲ ਦੇਖਣੀ ਚਾਹੀਦੀ ਹੈ ਕਿ ਸਿੱਖ ਵਸੋਂ ਕਿੰਨੀ ਕਿੰਨੀ ਉਹਨਾਂ ਇਲਾਕਿਆਂ ਦੇ ਵਿੱਚ ਸੀਗੀ। ਜਿੱਥੇ ਹੁਣ ਕਿਤੇ 2 ਪਰਿਵਾਰ ਹੀ ਰਹਿ ਰਹੇ ਆ ਤਾਂ ਜ਼ਾਹਰ ਜੀ ਗੱਲ ਹੈ ਕਿ 2 ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾਊਗਾ। ਜਿੱਥੇ ਸਿੱਖ ਵੱਧ ਗਿਣਤੀ ਦੇ ਵਿੱਚ ਸੀਗੇ, ਜਿੱਦਾਂ ਕਾਨਪੁਰ ਦੇ ਵਿੱਚ ਸੀਗੇ, ਬੋਕਾਰੋ ਦੇ ਵਿੱਚ ਸੀਗੇ, ਦਿੱਲੀ ਦੇ ਵਿੱਚ ਸੀਗੇ, ਬਿਹਾਰ ਦੇ ਵਿੱਚ ਸੀਗੇ, ਹਿਮਾਚਲ ਦੇ ਵਿੱਚ ਵੀ ਸੀਗੇ, ਯੂਪੀ ਦੇ ਵਿੱਚ ਸੀਗੇ। ਉਹ ਜਿਹੜੀ ਕਿਤਾਬ ਅਸੀਂ ਕੀਤੀ ਆ ਉਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤਾ ਕਿ ਜਿੰਨੀਆਂ ਥਾਵਾਂ ਸੀਗੀਆਂ ਉਹਨਾਂ ਨੂੰ ਨਕਸ਼ਿਆਂ ਦੇ ਉੱਪਰ ਦਿਖਾ ਸਕੀਏ, ਜਾਂ ਉਹਦੇ ਪਿਛਲੇ ਸਰਵਰਕ ਦੇ ਉੱਪਰ ਵੀ ਇੱਕ ਨਕਸ਼ਾ ਲਾਇਆ ਗਿਆ। ਤੁਸੀਂ ਦੇਖਦੇ ਹੋ ਕਿ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਸਿੱਖਾਂ ਦੀ ਵਸੋਂ ਸੀਗੀ ਉੱਥੇ ਉੱਥੇ ਘਟਨਾਵਾਂ ਵੱਧ ਥਾਵਾਂ ਦੇ ਉੱਪਰ ਵਾਪਰੀਆਂ। ਔਰ ਜਿੱਦਾਂ ਤਾਮਿਲਨਾਡੂ ਹੈ, ਤਾਮਿਲਨਾਡੂ ਦੇ ਵਿੱਚ ਸਿੱਖਾਂ ਦੀ ਬਹੁਤ ਥੋੜ੍ਹੀ ਗਿਣਤੀ ਹੈ, ਪਰ ਉੱਥੇ ਵੀ ਘੱਟੋ ਘੱਟ 3 ਥਾਵਾਂ ਅਜਿਹੀਆਂ ਹੈਗੀਆਂ ਨੇ। ਰਾਮੇਸ਼ਵਰਮ ਜਿਹੜਾ ਬਿਲਕੁਲ ਸ਼੍ਰੀਲੰਕਾ ਦੇ ਨਾਲ ਜਾ ਕੇ ਲੱਗਦਾ ਆ, ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਚਰਨ ਛੋਹ ਪ੍ਰਾਪਤ ਸਥਾਨ ਵੀ ਉੱਥੇ ਹੈਗਾ, ਉੱਥੇ ਵੀ ਇਹ ਘਟਨਾਵਾਂ ਜਿਹੜੀਆਂ ਨੇ ਉਹ ਵਾਪਰੀਆਂ ਨੇ। ਸੋ ਦਿੱਲੀ ਦੇ ਵਿੱਚ, ਹਿਮਾਚਲ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਉੱਤਰਾਖੰਡ, ਝਾਰਖੰਡ, ਪੱਛਮੀ ਬੰਗਾਲ, ਮਹਾਰਾਸ਼ਟਰ, ਮੱਧ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਇਹਨਾਂ ਸਾਰੀਆਂ ਥਾਵਾਂ ਦੇ ਉੱਪਰ ਸਿੱਖਾਂ ਦੇ ਵਿਰੁੱਧ ਜਿਹੜਾ ਜੁਰਮ ਸੀਗਾ ਉਹ ਵਾਪਰਿਆ। ਇੱਕ ਤਾਂ ਇਹਦੀ ਖੇਤਰੀ ਵਿਆਪਕਤਾ ਦਾ ਘੇਰਾ ਜਿਹੜਾ ਨਵੰਬਰ 1984 ਦਾ ਉਹ ਦੇਖਣਾ ਚਾਹੀਦਾ। ਦੂਜਾ ਇਹ ਕਿ ਜ਼ਿਆਦਾਤਰ ਗੱਲ ਜਿਹੜੀ ਹੈ ਉਹ ਕਤਲੇਆਮ ਦੀ ਹੁੰਦੀ ਹੈ, ਪਰ ਜਿਹੜਾ ਆਰਥਿਕ ਨੁਕਸਾਨ ਹੋਇਆ ਉਸ ਸਮੇਂ ਸਿੱਖਾਂ ਨੇ ਜਿਹੜੀ ਸਾਧਨ ਸਮਰੱਥਾ ਇਕੱਠੀ ਕੀਤੀ ਹੋਈ ਸੀਗੀ ਉਹਨੂੰ ਤਬਾਹ ਕੀਤਾ ਗਿਆ। ਜਦੋਂ ਆਪਾਂ ਵਰਤਾਰੇ ਦੀ ਗੱਲ ਦੇਖਾਂਗੇ ਤਾਂ ਆਪਾਂ ਦੇਖਾਂਗੇ ਕਿ ਇਕਨੋਮਿਕ ਡਿਸਟਰਕਸ਼ਨ ਜਿਹੜੀ ਹੈ ਉਹ ਫਿਨੋਮੀਨਨ ਆਫ ਜੈਨੋਸਾਈਡ ਦਾ, ਜੈਨੋਸਾਈਡ ਦੇ ਵਰਤਾਰੇ ਦਾ ਇੱਕ ਬੜਾ ਵੱਡਾ ਪੱਖ ਹੈ ਕਿ ਉੱਥੇ ਮਤਲਬ ਟਰਾਂਸਪੋਰਟਾਂ ਸੀਗੀਆਂ, ਟਰਾਂਸਪੋਰਟਾਂ ਤਬਾਹ ਕਰ ਦਿੱਤੀਆਂ ਗਈਆਂ, ਗੱਡੀਆਂ ਸਾੜ ਦਿੱਤੀਆਂ ਗਈਆਂ। ਸੋ ਆਰਥਿਕ ਨੁਕਸਾਨ ਜਿਹੜਾ ਆ, ਮਤਲਬ ਜਦੋਂ ਹੁਣ ਪਿਛਲੀਆਂ ਲਿਖਤਾਂ ਪੜ੍ਹੀਆਂ ਕਿ ਹਿਮਾਚਲ ਦੇ ਵਿੱਚ ਹੀ ਇਹ ਮੰਨਿਆ ਜਾਂਦਾ ਕਿ 3 ਅਰਬ ਦੇ ਕਰੀਬ ਜਿਹੜੀ ਸੰਪੱਤੀ ਹੈ ਸਿੱਖਾਂ ਦੀ ਉਹ ਸਾੜ ਦਿੱਤੀ ਗਈ ਸੀਗੀ। ਔਰ ਅੱਜ ਤੋਂ 37 ਸਾਲ ਪਹਿਲਾਂ ਦਾ ਤੁਸੀਂ ਉਹ ਸਮਾਂ ਦੇਖੋ। ਫਿਰ ਇੱਕ ਗੱਲ ਜਿਹੜੀ ਆ ਆਪਣੇ ਇਹ ਜ਼ਿਹਨ ਦੇ ਵਿੱਚ ਆਇਆ ਹੋਇਆ ਕਿ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲੇ ਹੋਏ ਸੀਗੇ ਕਿ ਉਹ ਜੂਨ 1984 ਦੇ ਵਿੱਚ ਹੋਏ ਸੀ। ਜੂਨ 1984 ਤੋਂ ਜ਼ਿਆਦਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਵੰਬਰ 1984 ਦੇ ਵਿੱਚ ਹਮਲੇ ਹੋਏ। ਉਹ ਹੁਣ ਕੁਦਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਹੈਗੇ, ਉਹਨਾਂ ਦੇ ਉਦਮ ਦੇ ਨਾਲ ਉਹ ਪੁਸਤਕ ਦੁਬਾਰਾ ਛਪੀ ਹੈ, ਸੁਰਜੀਤ ਸਿੰਘ ਸੋਖੀ ਹੋਣਾ ਦੀ ਸਿੱਖਾਂ ਦਾ ਕਤਲੇਆਮ। ਉਹਦੇ ਵਿੱਚੋਂ ਤੁਹਾਨੂੰ ਕਾਫੀ ਸਾਰੇ ਗੁਰਦੁਆਰਿਆਂ ਦੇ ਵੇਰਵੇ ਜਿਹੜੇ ਕਿ ਅਸੀਂ ਆਪਣੀ ਕਿਤਾਬ ਦੇ ਜਿਹੜੀ ਸੰਪਾਦਿਤ ਕੀਤੀ ਉਹਦੇ 'ਚ ਵੀ ਸ਼ਾਮਲ ਕੀਤੇ ਨੇ ਕਿ ਕਿੰਨੇ ਜ਼ਿਆਦਾ ਗੁਰਦੁਆਰਾ ਸਾਹਿਬਾਨ ਦੇ ਉੱਪਰ ਉਸ ਸਮੇਂ ਦੇ ਦੌਰਾਨ ਹਮਲੇ ਹੋਏ। ਇੱਕ ਖੋਜ ਕਾਰਜ ਚੱਲ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਵੀਰ ਮਲਕੀਤ ਸਿੰਘ ਭਵਾਨੀਗੜ੍ਹ ਹੋਣਾ ਦੀ ਪੁਸਤਕ ਆਈ ਕਿ ਵੱਖ-ਵੱਖ ਗੁਰਦੁਆਰਿਆਂ ਦੇ ਉੱਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ। ਉਹਦੇ ਵਿੱਚ ਉਹਨਾਂ ਨੇ 65 ਦੇ ਕਰੀਬ ਗੁਰਦੁਆਰਾ ਸਾਹਿਬਾਨ ਦੀ ਸੂਚੀ ਦਿੱਤੀ ਤੇ ਜਿੰਨੀਆਂ ਥਾਵਾਂ 'ਤੇ ਉਹਨਾਂ ਨੂੰ ਗਵਾਹ ਮਿਲ ਸਕੇ ਉਹਨਾਂ ਗਵਾਹਾਂ ਦੇ ਨਾਲ ਗੱਲਬਾਤ ਕਰਕੇ ਉਸ ਗੱਲਬਾਤ ਦੀਆਂ ਗਵਾਹੀਆਂ ਦਰਜ ਕੀਤੀਆਂ ਕਿ ਜੂਨ 1984 ਦੇ ਦੌਰਾਨ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਉੱਪਰ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਸੀਗਾ। ਸੋ ਇਸੇ ਤਰ੍ਹਾਂ ਦਾ ਹੀ ਇੱਕ ਕਾਰਜ ਜਿਹੜਾ ਉਹ ਮਹਾਰਾਜ ਕਿਰਪਾ ਕਰਨ ਨੇਪਰੇ ਚੜੇ ਨਵੰਬਰ 1984 ਦੇ ਸੰਬੰਧ ਦੇ ਵਿੱਚ ਵੀ ਚੱਲ ਰਿਹਾ। ਔਰ ਉਹਦੇ ਵਿੱਚ ਕਾਫੀ ਸਾਰੇ ਨਵੇਂ ਵੇਰਵੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਕਿ ਜਿੱਥੇ ਵੀ ਕਿਤੇ ਹਮਲਾ ਹੋਇਆ ਸਿੱਖਾਂ ਦੇ ਉੱਪਰ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲਾ ਹੋਇਆ ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਅਗਨ ਭੇਟ ਕੀਤੇ ਗਏ ਆ। ਆਪਾਂ ਸਿਰਫ ਇੱਕ ਗਿਆਨ ਗੋਦੜੀ ਸਾਹਿਬ ਦਾ ਜ਼ਿਕਰ ਸੁਣਦੇ ਆ। ਡਾਕਟਰ ਜਸਪਾਲ ਸਿੰਘ ਹੋਣਾ ਦੀ ਲਿਖਤ 10 ਸਾਲ ਬਾਅਦ ਛਪੀ ਸੀਗੀ ਇਸ ਸਾਰੇ ਨਸਲਕੁਸ਼ੀ ਤੋਂ, ਉਹ ਵੀ ਅਸੀਂ ਪੁਸਤਕ ਦੇ ਵਿੱਚ ਸ਼ਾਮਲ ਕੀਤੀ। ਉਹਦੇ 'ਚ ਉਹਨਾਂ ਨੇ 450 ਦੇ ਕਰੀਬ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹ ਦਿੱਲੀ ਦਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਉੱਪਰ ਹਮਲਾ ਹੋਇਆ। ਸੋ ਇਹ ਇੱਕ ਵਿਆਪਕਤਾ ਦਾ ਘੇਰਾ ਹੈਗਾ। ਇੱਕ ਤਾਂ ਖੇਤਰੀ ਵਿਆਪਕਤਾ ਹੋ ਗਈ, ਦੂਜਾ ਇਕੱਲੇ ਕਤਲੇਆਮ ਤੱਕ ਨਹੀਂ, ਉਹਦੇ ਵਿੱਚ ਆਰਥਿਕਤਾ ਦਾ ਜਿਹੜਾ ਪੱਖ ਹੈ ਉਹਨੂੰ ਸ਼ਾਮਲ ਕਰਨਾ, ਉਹਦੇ 'ਚ ਵਿਸ਼ਵਾਸ ਦਾ ਪੱਖ ਸ਼ਾਮਲ ਕਰਨਾ, ਅਸਥਾਨਾਂ ਦੇ ਉੱਪਰ ਹੋਏ ਹਮਲਿਆਂ ਦਾ ਜ਼ਿਕਰ ਕਰਨਾ, ਇਹ ਵੀ ਇੱਕ ਕਰਨ ਵਾਲਾ ਕਾਰਜ ਹੈਗਾ। ਇਸ ਤੋਂ ਇਲਾਵਾ ਇੱਕ ਵਿਆਪਕਤਾ ਦਾ ਜਿਹੜਾ ਘੇਰਾ ਆ ਉਹ ਇਹ ਹੈ ਕਿ ਸਟੇਟ ਦੇ ਕਿਹੜੇ ਪੱਖਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ। ਜੇਕਰ ਆਪਾਂ ਮੁਕੰਮਲ ਜਿਹੜਾ ਮੈਂ ਕਿਹਾ ਕਿ 84 ਤੋਂ ਲੈ ਕੇ 93 ਜਾਂ ਮਿਡ 90s ਤੱਕ ਦਾ ਮੰਨੀਏ ਤਾਂ ਉਹਦੇ ਵਿਸਤਾਰ ਦੇ ਵਿੱਚ ਜਾਣ ਦਾ ਸ਼ਾਇਦ ਆਪਣੇ ਕੋਲ ਸਮਾਂ ਨਾ ਹੋਵੇ, ਪਰ ਉਹਦੇ ਵਿੱਚ ਤੁਸੀਂ ਦੇਖੋ ਕਿ ਡੀਪ ਸਟੇਟ ਜਿਹਨੂੰ ਆਪਾਂ ਏਜੰਸੀਆਂ ਕਹਿ ਲੈਂਦੇ ਹਾਂ, ਉਹਨਾਂ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ, ਨੇਤਾਸ਼ਾਹੀ ਜਿੰਨੀ ਹੈਗੀ ਹੈ, ਪੋਲੀਟੀਕਲ ਕਲਾਸ ਇੰਡੀਆ ਦੀ, ਉਸ ਤੋਂ ਇਲਾਵਾ ਬਿਊਰੋਕਰੇਸੀ ਜਿੰਨੀ ਹੈਗੀ ਹੈ,
ਅਮਲਾ ਫੈਲਾ ਸਾਰਾ ਹੈਗਾ, ਸਟੇਟ ਐਡਮਿਨਿਸਟ੍ਰੇਸ਼ਨ ਹੋ ਗਈ, ਜਿੰਨੇ ਨੀਮ ਫੌਜੀ ਬਲ ਨੇ ਉਹ ਸਾਰੇ ਹੋ ਗਏ। ਤੇ ਜੇਕਰ ਆਪਾਂ ਜਿਹੜੇ ਐਪੀਸੋਡਸ ਵਾਪਰੇ ਖਾਸ ਕਰਕੇ ਜੂਨ ਵਾਲਾ ਜਦੋਂ ਉਹਨੂੰ ਸ਼ਾਮਲ ਕਰਦੇ ਆ ਤਾਂ ਇੰਡੀਆ ਦੀ ਫੌਜ, ਇਹ ਵੀ ਇੱਕ ਵਿਆਪਕਤਾ ਦਾ ਘੇਰਾ ਹੈਗਾ ਆ ਕਿ ਸਟੇਟ ਦਾ ਕੋਈ ਵੀ ਪੱਖ ਅਜਿਹਾ ਨਹੀਂ ਬਚਿਆ ਜਿੰਨੀ ਇਸ ਨਸਲਕੁਸ਼ੀ ਦੇ ਜੁਰਮ ਦੇ ਵਿੱਚ ਭੂਮਿਕਾ ਜਿਹੜੀ ਹੈ ਉਹ ਸਮੇਂ ਦੇ ਹਿਸਾਬ ਦੇ ਵਿੱਚ ਵੰਡੀ ਹੋ ਸਕਦੀ ਹੈ। ਕਿਸੇ ਸਮੇਂ ਕਿਸੇ ਨੇ ਪ੍ਰੋਮੀਨੈਂਟ ਰੋਲ ਨਿਭਾਇਆ, ਕਿਸੇ ਸਮੇਂ ਕਿਸੇ ਨੇ ਨਿਭਾਇਆ, ਪਰ ਇਹ ਸਾਰੇ ਹਿੱਸਿਆਂ ਦੀ ਜਿਹੜੀ ਹੈ ਉਹ ਸਿੱਖ ਜੈਨੋਸਾਈਡ ਦੇ ਵਿੱਚ ਸ਼ਮੂਲੀਅਤ ਰਹੀ। ਇੱਕ ਇਹਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਹੈਗੀ ਹੈ ਕਿ ਜਿਹੜੀ ਇੰਡੀਅਨ ਸੁਸਾਇਟੀ ਨੇ ਪਹੁੰਚ ਅਪਣਾਈ ਇਸ ਸਾਰੇ ਕਤਲੇਆਮ ਦੇ ਬਾਰੇ ਦੇ ਵਿੱਚ, ਉਹ ਗੱਲ ਠੀਕ ਹੈ ਕਿ ਜਿਸ ਤਰ੍ਹਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਮਤੇ ਹੋਏ ਉਹਨਾਂ 'ਚ ਜ਼ਿਕਰ ਆਇਆ ਕਿ ਲੋਕਾਂ ਨੇ ਬਚਾਇਆ, ਉਹ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਗਵਾਹੀਆਂ ਦਿੱਤੀਆਂ ਉਹਨਾਂ ਨੇ ਦੱਸਿਆ ਆ ਕਿ ਸਾਨੂੰ ਮਤਲਬ ਨੌਨ ਸਿੱਖਾਂ ਦੇ ਵੱਲੋਂ, ਮੁਸਲਮਾਨਾਂ ਦੇ ਵੱਲੋਂ ਵੀ, ਹਿੰਦੂਆਂ ਦੇ ਵੱਲੋਂ ਵੀ ਉਸ ਸਮੇਂ ਦੇ ਦੌਰਾਨ ਜਿਹੜੇ ਗਵਾਂਢੀ ਸੀਗੇ ਜਾਂ ਹੋਰ ਸੀਗੇ ਉਹਨਾਂ ਦੇ ਵੱਲੋਂ ਬਚਾਇਆ ਗਿਆ। ਜਾਂ ਇੱਕ ਜ਼ਿਕਰ ਜਿਹੜਾ ਆ ਉਹ ਪੀਪਲਜ਼ ਯੂਨੀਅਨ ਫॉर ਸਿਵਲ ਲਿਬਰਟੀਜ਼ ਤੇ ਪੀਪਲਜ਼ ਯੂਨੀਅਨ ਫॉर ਡੈਮੋਕ੍ਰੈਟਿਕ ਰਾਈਟਸ ਦੀ ਰਿਪੋਰਟ ਦਾ ਹੁੰਦਾ ਆ, ਜਾਂ ਜਸਟਿਸ ਮਾਰਤੁੰਡੇ ਵਾਲੀ ਰਿਪੋਰਟ ਜਿਹੜੀ 85 ਦੇ ਵਿੱਚ ਜਾਰੀ ਹੋਈ ਸੀਗੀ, ਉਹਦਾ ਜ਼ਿਕਰ ਆਉਂਦਾ ਆ ਕਿ ਸੁਸਾਇਟੀ ਦੇ ਇਸ ਹਿੱਸੇ ਨੇ ਇਸ ਗੱਲ ਦਾ ਵਿਰੋਧ ਕੀਤਾ। ਇਹ ਗੱਲ ਠੀਕ ਹੈ, ਪਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਾਰਜਨਲਾਈਜ਼ਡ ਹਿੱਸਾ ਸੀਗਾ। ਜਦੋਂ ਤੁਸੀਂ ਕੈਂਪਾਂ ਦੇ ਬਾਰੇ ਦੇ ਵਿੱਚ ਪੜ੍ਹਦੇ ਹੋ ਕਿ ਕੈਂਪ ਕਿਸ ਤਰੀਕੇ ਦੇ ਨਾਲ ਲੱਗੇ ਜਿਹੜੇ ਉਸ ਸਮੇਂ 84 ਦਾ ਘਟਨਾਕ੍ਰਮ ਵਾਪਰਨ ਤੋਂ ਬਾਅਦ ਸੀਗੇ, ਤੇ ਮਧੂ ਕਿਸ਼ਵਰ ਦੀ ਜਿਹੜੀ ਲਿਖਤ ਹੈਗੀ ਆ ਉਹ ਵੀ ਦੱਸਦੀ ਹੈ ਕਿ ਕਿੰਨੀ ਜ਼ਿਆਦਾ ਰੈਜ਼ਿਸਟੈਂਸ ਸੁਸਾਇਟੀ ਦੇ ਵੱਲੋਂ ਇਸ ਤਰ੍ਹਾਂ ਦੇ ਉਦਮਾਂ ਨੂੰ ਸੀਗੀ। ਔਰ ਅੱਜ ਤੱਕ, ਅੱਜ 37 ਸਾਲ ਬਾਅਦ ਵੀ ਜਿਸ ਤਰ੍ਹਾਂ ਦਾ ਰਵੱਈਆ ਓਵਰਆਲ ਇੰਡੀਅਨ ਸੁਸਾਇਟੀ ਦੇ ਵੱਲੋਂ ਅਪਣਾਇਆ ਗਿਆ, ਇਹ ਵੀ ਇਹਦੀ ਵਿਆਪਕਤਾ ਦੇ ਘੇਰੇ ਜਾਂ ਇਹਦੀ ਖੋਜ ਦੇ ਵਿੱਚ ਹੋਣਾ ਚਾਹੀਦਾ, ਕਿਉਂਕਿ ਕੋਈ ਵੀ ਜਿਹੜੀ ਨਸਲਕੁਸ਼ੀ ਵਾਪਰਦੀ ਹੈ ਉਹ ਜੈਨੋਸਾਈਡ ਇੰਪਲਸ ਕਰਕੇ ਵਾਪਰਦੀ ਹੈ। ਇੱਕ ਨਸਲਕੁਸ਼ੀ ਦੀ ਤਰੰਗ ਹੁੰਦੀ ਹੈ ਜਿਹੜੀ ਸਮਾਜ ਦੇ ਵਿੱਚ ਹਰ ਸਮੇਂ ਚੱਲਦੀ ਰਹਿੰਦੀ ਹੈ, ਪਰ ਉਹ ਅੰਡਰ ਕਰੰਟ ਰਹਿੰਦੀ ਹੈ, ਉਹ ਦੱਬੀ ਰਹਿੰਦੀ ਹੈ, ਉਹ ਖਾਸ ਮੌਕਿਆਂ ਦੇ ਉੱਪਰ ਉੱਭਰ ਕੇ ਸਾਹਮਣੇ ਆਉਂਦੀ ਹੈ। ਸੁਸਾਇਟੀ ਦਾ ਇਸ ਤਰ੍ਹਾਂ ਦਾ ਰਵੱਈਆ ਜਿਹੜਾ ਉਹ ਇਹ ਦੱਸਦਾ ਆ, ਕਿਉਂਕਿ ਨਸਲਕੁਸ਼ੀ ਦਾ ਜੁਰਮ ਬਾਰੇ ਕਿਹਾ ਜਾਂਦਾ, ਕਿਸੇ ਵੀ ਜੁਰਮ ਬਾਰੇ ਕਿਹਾ ਜਾਂਦਾ ਕਿ ਜੇਕਰ ਉਹਦੀ ਸਜ਼ਾ ਨਹੀਂ ਦਿੱਤੀ ਜਾਂਦੀ, ਉਹਨੂੰ ਮੰਨਿਆ ਨਹੀਂ ਜਾਂਦਾ ਜਾਂ ਉਹਨੂੰ ਮਾਨਤਾ ਨਹੀਂ ਮਿਲਦੀ, ਤੇ ਉਹ ਗੱਲ ਦੁਬਾਰਾ ਵਾਪਰੂਗੀ। ਸੋ ਨਸਲਕੁਸ਼ੀ ਦੇ ਬਾਰੇ ਦੇ ਵਿੱਚ ਤੇ ਗੱਲ ਬਹੁਤ ਖੁੱਲ੍ਹੇ ਤੌਰ ਦੇ ਉੱਪਰ ਕਹੀ ਜਾਂਦੀ ਹੈ ਕਿ ਜੇਕਰ ਉਸ ਜੈਨੋਸਾਈਡਲ ਇੰਪਲਸ ਦੀ ਤੁਸੀਂ ਸ਼ਨਾਖਤ ਨਹੀਂ ਕਰਦੇ, ਉਹਨੂੰ ਘੋਖ ਪੜਤਾਲ ਕੇ ਸਾਹਮਣੇ ਨਹੀਂ ਰੱਖਦੇ ਲਿਆ ਕੇ, ਤੇ ਉਹਦੇ ਸੰਬੰਧੀ ਆਪਣੀ ਕੋਈ ਹਿਕਮਤ ਅਮਲੀ ਇਸਤੇਮਾਲ ਨਹੀਂ ਕਰਦੇ, ਜਾਂ ਈਵਨ ਜੈਨੋਸਾਈਡ ਪ੍ਰੀਵੈਂਸ਼ਨ ਦੀਆਂ ਜਿੰਨੀਆਂ ਸਟੱਡੀਜ਼ ਆਉਂਦੀਆਂ ਨੇ, ਗ੍ਰੈਗਰੀ ਐਚ ਸਟੈਂਟਨ ਦੀ ਸਟੇਜਿਸ ਦੀ ਗੱਲ ਆਪਾਂ ਕੀਤੀ, ਉਹਦੇ ਵਿੱਚ ਵੀ ਉਹਨੇ ਹਰੇਕ ਕਦਮ ਦੇ ਉੱਪਰ ਜਿੰਨੀਆਂ ਉਹਨੇ ਸਟੇਜਿਸ ਦੱਸੀਆਂ ਉਹਨਾਂ ਦੇ ਉੱਪਰ ਨਸਲਕੁਸ਼ੀ ਨੂੰ ਰੋਕਣਾ ਕਿਵੇਂ ਹੈ, ਉਹਦੀ ਰੋਕਥਾਮ ਦੇ ਉਪਾਅ ਵੀ ਉਹਨੇ ਦੱਸੇ ਹੋਏ ਆ। ਸੋ ਉਹਦੇ ਵਿੱਚ ਜੈਨੋਸਾਈਡਲ ਇੰਪਲਸ ਹੈ ਜਿਹੜੀ ਹੈ, ਨਸਲਕੁਸ਼ੀ ਦੀ ਤਰੰਗ ਕਿਸੇ ਸਮਾਜ ਦੇ ਵਿੱਚ ਕਿਵੇਂ ਮੌਜੂਦ ਰਹਿੰਦੀ ਹੈ, ਇਸ ਗੱਲ ਦਾ ਵੀ ਵਿਸ਼ਲੇਸ਼ਣ ਜਿਹੜਾ ਆ ਉਹ ਹਾਲੇ ਹੋਣਾ ਬਾਕੀ ਹੈ, ਤੇ ਉਹ ਕੀਤਾ ਜਾਣਾ ਚਾਹੀਦਾ। ਫਿਰ ਇਹ ਗੱਲ ਹੈ ਕਿ ਜਿਹੜਾ 1990ਵਿਆਂ ਦਾ ਦੌਰ ਹੈ ਜਾਂ 1984 ਤੋਂ 90ਵਿਆਂ ਦੇ ਅੱਧ ਤੱਕ ਦਾ ਦੌਰ ਹੈ, ਉਹਦੇ ਬਾਰੇ ਦੇ ਵਿੱਚ ਦੋ ਧਾਰਨਾਵਾਂ ਇਹ ਚੱਲਦੀਆਂ ਨੇ ਕਿ ਜੋ ਨਵੰਬਰ ਦੇ ਵਿੱਚ ਵਾਪਰਿਆ ਉਹਨੂੰ ਨਸਲਕੁਸ਼ੀ ਕਿਹਾ ਜਾਵੇ, ਤੇ ਜੋ ਉਸ ਤੋਂ ਬਾਅਦ ਦੇ ਵਿੱਚ ਘਾਣ ਵਾਪਰਿਆ ਉਹ ਕ੍ਰਾਈਮ ਅਗੇਂਸਟ ਹਿਊਮੈਨਿਟੀ ਦੇ ਖਾਨੇ ਦੇ ਵਿੱਚ ਰੱਖਿਆ ਜਾਵੇ ਕਿ ਇਹ ਮਨੁੱਖਤਾ ਦੇ ਖਿਲਾਫ ਜੁਰਮ ਸੀਗਾ। ਦੋਵਾਂ ਦਾ ਫਰਕ ਜੇ ਮੈਂ ਦੱਸਣਾ ਹੋਵੇ, ਦੋਵਾਂ ਦੀ ਵਿਆਪਕਤਾ ਬਰਾਬਰ ਹੈ, ਦੋਵੇਂ ਕੌਮਾਂਤਰੀ ਜੁਰਮ ਨੇ, ਦੋਵਾਂ ਦੀਆਂ ਇੰਪਲੀਕੇਸ਼ਨ ਸੇਮ ਨੇ। ਜਿਨ੍ਹਾਂ ਨੇ ਕਾਨੂੰਨ ਬਣਾਏ ਉਹਨਾਂ ਨੇ ਇਹੀ ਕਿਹਾ ਕਿ ਨਸਲਕੁਸ਼ੀ ਦਾ ਜੁਰਮ ਜਿੱਦਾਂ ਕੈਨੇਡਾ ਨੇ ਬਣਾਇਆ ਹੋਇਆ, ਉਹਨਾਂ ਦਾ ਵਾਰ ਕ੍ਰਾਈਮ ਤੇ ਜੈਨੋਸਾਈਡ ਦਾ ਜਿਹੜਾ ਲਾਅ ਹੈਗਾ, ਉਹ 'ਚ ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਿਹੜਾ ਨਸਲਕੁਸ਼ੀ ਕਰਦਾ ਜਾਂ ਕ੍ਰਾਈਮ ਅਗੇਂਸਟ ਹਿਊਮੈਨਿਟੀ ਕਰਦਾ, ਉਹਨੇ ਕਿਤੇ ਵੀ ਕੀਤੀ ਹੋਵੇ, ਜੇ ਉਹ ਕੈਨੇਡਾ ਦੇ ਵਿੱਚ ਪਾਇਆ ਜਾਂਦਾ ਤਾਂ ਕੈਨੇਡਾ ਦੇ ਵਿੱਚ ਉਹਦੇ ਖਿਲਾਫ ਮੁਕੱਦਮਾ ਚੱਲ ਸਕਦਾ। ਇਹ ਕ੍ਰਾਈਮ ਹੈਗੇ ਨੇ ਜਿਨ੍ਹਾਂ ਦੀ ਇੰਟਰਨੈਸ਼ਨਲ ਜੂਰਿਸਡਿਕਸ਼ਨ ਹੈ। ਇਹ ਮੈਟਰ ਨਹੀਂ ਕਰਦਾ ਕਿ ਕਿੱਥੇ ਹੋਈ, ਕਰਨ ਵਾਲਾ ਬੰਦਾ ਉਸ ਦੇਸ਼ ਦਾ ਵਸਨੀਕ ਸੀਗਾ ਕਿ ਨਹੀਂ, ਮਰਨ ਵਾਲਾ ਬੰਦਾ ਉਸ ਦੇਸ਼ ਦਾ ਵਸਨੀਕ ਸੀਗਾ ਕਿ ਨਹੀਂ। ਟੈਰੀਟੋਰੀਅਲ ਜਾਂ ਸਬਜੈਕਟ ਵਾਈਜ਼ ਜਿਹੜੀ ਜੂਰਿਸਡਿਕਸ਼ਨ ਹੈ ਉਹਨੂੰ ਤੋੜ ਕੇ ਉਹ ਇਸ ਤਰੀਕੇ ਦੇ ਨਾਲ ਮਤਲਬ ਉਹਦੀ ਵਿਆਪਕਤਾ ਦਾ ਘੇਰਾ ਮਿੱਥਿਆ ਜਾਂਦਾ ਹੈ। ਪਰ ਦੋਵਾਂ ਦੇ ਵਿੱਚ ਫਰਕ ਇਹ ਹੈ ਕਿ ਜਿਹੜਾ ਨਸਲਕੁਸ਼ੀ ਦਾ ਜੁਰਮ ਹੈ ਉਹ ਕਿਸੇ ਵੀ ਮਨੁੱਖੀ ਭਾਈਚਾਰੇ ਨੂੰ ਮੁਕੰਮਲ ਜਾਂ ਅੰਸ਼ਿਕ ਰੂਪ ਦੇ ਵਿੱਚ ਖਤਮ ਕਰਨ ਦੀ ਮਨਸ਼ਾ ਦੇ ਨਾਲ ਕੀਤਾ ਜਾਂਦਾ ਹੈ, ਤੇ ਜਿਹੜਾ ਕ੍ਰਾਈਮ ਅਗੇਂਸਟ ਹਿਊਮੈਨਿਟੀ ਹੈ ਉਹਦੇ ਵਾਸਤੇ ਇਸ ਤਰ੍ਹਾਂ ਦੀ ਜਿਹੜੀ ਇੰਟੈਂਸ਼ਨ ਹੈ ਉਹ ਹੋਣੀ ਜ਼ਰੂਰੀ ਨਹੀਂ ਹੈਗੀ। ਦੋਵੇਂ ਬਰਾਬਰ ਦੇ ਸੀਰੀਅਸ ਕ੍ਰਾਈਮ ਨੇ, ਪਰ ਜੈਨੋਸਾਈਡ ਜ਼ਿਆਦਾ ਸੀਰੀਅਸ ਕ੍ਰਾਈਮ ਹੈ। ਮੈਂ ਇਹ ਗੱਲ ਕਹੀ ਸੀਗੀ ਕਿ ਇਸ ਸਾਰੇ ਸਮੇਂ ਦਾ ਜਿੰਨਾ ਘਟਨਾਕ੍ਰਮ ਹੈ ਉਹਨੂੰ ਜੈਨੋਸਾਈਡ ਮੰਨਿਆ ਜਾਣਾ ਚਾਹੀਦਾ। ਉਹਦੇ ਵਾਸਤੇ ਜਿਹੜਾ ਮੇਰੀ ਜਿਹੜੀ ਸਮਝ ਕੰਮ ਕਰਦੀ ਆ ਉਹ ਇਹ ਕਰਦੀ ਹੈ ਕਿ ਜਿਹੜੇ ਇਹ ਕ੍ਰਾਈਮ ਵਾਪਰੇ
ਜਿਹੜੇ ਝੂਠੇ ਮੁਕਾਬਲੇ ਹੋਏ, ਜਿਹੜੇ ਤਸ਼ੱਦਦ ਹੋਏ, ਜਿਹੜੇ ਵਿਅਕਤੀਆਂ ਨੂੰ ਚੁੱਕ ਕੇ ਲਾਪਤਾ ਕੀਤਾ ਗਿਆ, ਜਾਂ ਇਹ ਸਾਰਾ ਜਿਹੜਾ ਜ਼ੁਰਮ ਵਾਪਰਿਆ ਆ, ਇਹ ਕ੍ਰਾਈਮ ਅਗੇਂਸਟ ਹਿਊਮੈਨਿਟੀ ਤੋਂ ਵੱਧ ਕੇ ਜੈਨੋਸਾਈਡ ਇਸ ਕਰਕੇ ਬਣ ਜਾਂਦਾ ਕਿ ਇਹਦੇ ਵਿੱਚ ਵੀ ਸਿੱਖਾਂ ਦੇ ਇੱਕ ਖਾਸ ਹਿੱਸੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਹਿੱਸਾ ਉਹ ਸੀਗਾ ਜਿਹੜਾ ਸਟੇਟ ਦੇ ਸਾਂਚੇ ਦੇ ਵਿੱਚ ਢਲਣ ਦੇ ਖਿਲਾਫ ਆਪ ਦੀ ਹੋਂਦ ਅਸਰਟ ਕਰਨ ਦੇ ਵਾਸਤੇ ਰੈਜ਼ਿਸਟ ਕਰ ਰਿਹਾ ਸੀ। ਜੇ ਅਸੀਂ ਇਨ ਹੋਲ ਜਾਂ ਇਨ ਪਾਰਟ ਮੰਨਦੇ ਹਾਂ, ਤੇ ਇਨ ਪਾਰਟ ਦਾ ਮਤਲਬ ਇਕੱਲਾ ਜਿਓਗ੍ਰਾਫੀਕਲ ਏਰੀਆ ਨਹੀਂ ਹੋ ਸਕਦਾ ਕਿ ਪੰਜਾਬ ਤੋਂ ਬਾਹਰਲੇ ਸਿੱਖ। ਇਨ ਪਾਰਟ ਦਾ ਮਤਲਬ ਇਹ ਹੈ ਇੱਕ ਖਾਸ ਵੰਨਗੀ ਦੇ ਸਿੱਖ ਜਿਹੜੇ ਰੈਜ਼ਿਸਟ ਕਰ ਰਹੇ ਸੀਗੇ। ਫਿਰ ਇਹ ਦਾਇਰਾ ਉਹਨਾਂ ਤੱਕ ਵੀ ਵੱਧਦਾ ਆ ਕਿ ਜਿਹੜੇ ਆਪਾਂ ਦੇਖਿਆ ਕਿ ਇਕੱਲੇ ਖਾੜਕੂ ਸਿੰਘਾਂ ਤੱਕ ਸੀਮਤ ਨਹੀਂ ਰਿਹਾ, ਪਰਿਵਾਰਾਂ ਤੱਕ ਜਾਂ ਹਮਦਰਦਾਂ ਤੱਕ ਕਿੰਨੇ ਵਿਆਪਕਤਾ ਤੱਕ ਇਹ ਘੇਰਾ ਗਿਆ ਸੀਗਾ। ਸੋ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਕਲੀਅਰ ਇੰਟੈਂਸ਼ਨ ਹੈ, ਉਹ ਤੁਹਾਨੂੰ ਇਸ ਸਾਰੇ ਦੌਰ ਦੇ ਵਿੱਚੋਂ, ਜਿਹੜਾ 90ਵਿਆਂ ਦਾ ਦੌਰ ਸੀਗਾ, ਲੇਟ 80s ਦਾ ਦੌਰ ਸੀਗਾ, ਉਹਦੇ ਵਿੱਚੋਂ ਉਹ ਮਨਸ਼ਾ ਪ੍ਰੂਵ ਕੀਤੀ ਜਾ ਸਕਦੀ ਹੈ, ਜਿਹਨੂੰ ਜੇ ਕੋਈ ਲਾਅ ਦੇ ਸਟੂਡੈਂਟ ਹੈਗੇ ਆ ਤਾਂ ਉਹ ਜਾਣਦੇ ਹੋਣਗੇ ਕਿ ਮੈਨਸ ਰੀਆ ਇਹਨੂੰ ਕਹਿੰਦੇ ਆ, ਮੈਂਟਲ ਐਲੀਮੈਂਟ, ਇੰਟੈਂਸ਼ਨ। ਸੋ ਉਹ ਇੰਟੈਂਸ਼ਨ ਜਿਹੜੀ ਆ ਉਹ ਇੱਥੋਂ ਡਰਾਈਵ ਕੀਤੀ ਜਾ ਸਕਦੀ ਹੈ, ਔਰ ਇਸ ਤਰੀਕੇ ਦੇ ਨਾਲ ਇੱਕ ਜੁਰਮ ਦੇ ਵਜੋਂ ਇਹਨੂੰ ਆਪਾਂ ਕ੍ਰਾਈਮ ਅਗੇਂਸਟ ਹਿਊਮੈਨਿਟੀ ਤਾਂ ਇਹ ਹੈ ਹੀ, ਇਸ ਗੱਲ ਦੇ ਵਿੱਚ ਤਾਂ ਕੋਈ ਦੋ ਰਾਏ ਹੈ ਹੀ ਨਹੀਂਗੀ, ਪਰ ਇਹਨੂੰ ਅਸੀਂ ਜੈਨੋਸਾਈਡ ਦੇ ਘੇਰੇ ਦੇ ਵਿੱਚ ਵੀ ਲੈ ਕੇ ਜਾ ਸਕਦੇ ਹਾਂ। ਤੇ ਸਮੇਂ ਦਾ ਮੈਨੂੰ ਜ਼ਰੂਰ ਤੁਸੀਂ ਦੱਸ ਦੇਣਾ। ਇੱਕ ਇਹ ਹੈ ਕਿ ਨਸਲਕੁਸ਼ੀ ਦੇ ਵਰਤਾਰੇ ਦੇ ਬਾਰੇ ਦੇ ਵਿੱਚ ਆਪਾਂ ਹੁਣ ਜ਼ਰੂਰ ਥੋੜ੍ਹੀ ਜਿਹੀ ਗੱਲ ਕਰਾਂਗੇ ਕਿ ਨਸਲਕੁਸ਼ੀ ਦਾ ਜਿਹੜਾ ਜੁਰਮ ਹੈ ਉਹ ਇੱਕ ਚੀਜ਼ ਹੈ, ਤੇ ਨਸਲਕੁਸ਼ੀ ਦਾ ਜਿਹੜਾ ਵਰਤਾਰਾ ਆ ਉਹ ਇੱਕ ਅਲੱਗਾ ਚੀਜ਼ ਹੈ। ਨਸਲਕੁਸ਼ੀ ਦੇ ਵਰਤਾਰੇ ਦਾ ਘੇਰਾ ਜਿਹੜਾ ਆ ਉਹ ਬਹੁਤ ਵਿਆਪਕ ਹੈ, ਤੇ ਜਿਹੜੀ ਜੈਨੋਸਾਈਡ ਕਨਵੈਨਸ਼ਨ ਹੈ ਉਹਦੇ ਵਿੱਚ ਜਿਹੜਾ ਕ੍ਰਾਈਮ ਡਿਫਾਈਨ ਕੀਤਾ ਗਿਆ ਆ ਨਸਲਕੁਸ਼ੀ ਦਾ, ਉਹ ਸਿਰਫ ਫਿਜ਼ੀਕਲ ਡਿਸਟਰਕਸ਼ਨ ਦੇ ਤੱਕ ਸੀਮਤ ਹੈ ਕਿ ਜਿੱਥੇ ਸਰੀਰਕ ਤੌਰ ਦੇ ਉੱਪਰ ਘਾਣ ਕੀਤਾ ਜਾਂਦਾ ਹੈ। ਜਿਹੜੇ ਪੱਖ ਅਹਿਮ ਨੇ ਉਹ ਇਹ ਹੈ ਕਿ ਜਦੋਂ ਰੇਫਿਲ ਲੈਮਕਿਨ ਨੇ, ਇੱਕ ਯਹੂਦੀ ਵਕੀਲ ਸੀਗਾ ਜਿਹਨੇ ਨਸਲਕੁਸ਼ੀ ਦੇ ਇਸ ਵਰਤਾਰੇ ਨੂੰ ਪਰਿਭਾਸ਼ਿਤ ਕੀਤਾ ਤੇ ਜਿਹਨੇ ਸਾਰੀ ਸਰਗਰਮੀ ਕੀਤੀ ਕਿ ਇਹ ਇੱਕ ਕੌਮਾਂਤਰੀ ਜੁਰਮ ਬਣੇ, ਤਾਂ ਉਹਨੇ ਜਦੋਂ ਨਸਲਕੁਸ਼ੀ ਦੇ ਵਰਤਾਰੇ ਨੂੰ ਪਰਿਭਾਸ਼ਿਤ ਕੀਤਾ ਤਾਂ ਉਹਨੇ ਇਹ ਕਿਹਾ ਸੀਗਾ ਕਿ ਕਿਸੇ ਮਨੁੱਖੀ ਸਮੂਹ ਜਾਂ ਕਿਸੇ ਕੌਮ ਦੇ ਜੀਵਨ ਦੀਆਂ ਬੁਨਿਆਦਾਂ ਨੂੰ ਖਤਮ ਕਰਨਾ ਨਸਲਕੁਸ਼ੀ ਹੈ। ਜਿਸ ਤਰ੍ਹਾਂ ਸਾਡੀ ਲਾਈਫ ਹੈ ਐਜ਼ ਏ ਹਿਊਮਨ ਬੀਇੰਗ, ਇਸੇ ਤਰ੍ਹਾਂ ਇੱਕ ਸਮੂਹ ਦੀ ਲਾਈਫ ਹੁੰਦੀ ਹੈ, ਇੱਕ ਕੌਮ ਦੀ ਜਾਂ ਇੱਕ ਭਾਈਚਾਰੇ ਦੀ ਆਪ ਦੀ ਲਾਈਫ ਹੁੰਦੀ ਹੈ ਸਾਂਝੀ। ਉਹਦੀਆਂ ਜਿੱਦਾਂ ਸਾਡੀਆਂ ਬੁਨਿਆਦਾਂ ਹੈਗੀਆਂ ਹੈ ਕਿ ਬੰਦੇ ਨੂੰ ਸਾਹ ਆਉਂਦਾ ਹੋਵੇ, ਖੂਨ ਠੀਕ ਹੋਵੇ, ਬਿਮਾਰੀ ਨਾ ਹੋਵੇ, ਇਹ ਸਾਰੀਆਂ ਗੱਲਾਂ ਨੇ। ਇਸੇ ਤਰ੍ਹਾਂ ਹੀ ਇੱਕ ਭਾਈਚਾਰੇ ਨੂੰ ਭਾਈਚਾਰੇ ਵਜੋਂ ਜਿਉਂਦੇ ਰਹਿਣ ਦੇ ਵਾਸਤੇ ਵੀ ਬਹੁਤ ਸਾਰੀਆਂ ਬੁਨਿਆਦੀ ਚੀਜ਼ਾਂ ਹੁੰਦੀਆਂ ਨੇ। ਹਾਂਜੀ, ਸੋ ਬੁਨਿਆਦੀ ਚੀਜ਼ਾਂ ਹੁੰਦੀਆਂ ਨੇ। ਸੋ ਉਹਨਾਂ ਚੀਜ਼ਾਂ ਨੂੰ ਆਪਾਂ ਕਹੀਏ ਕਿ ਉਹਨਾਂ ਨੂੰ ਤਬਾਹ ਕਰਨ ਦੀ ਜਿਹੜੀ ਵਿਉਂਤ ਹੈ ਉਹ ਅਸਲ ਦੇ ਵਿੱਚ ਜੈਨੋਸਾਈਡ ਹੈ, ਜਿਹਦੇ ਵਿੱਚ ਇਹ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਹ ਕਿਹੜੀਆਂ ਬੁਨਿਆਦਾਂ ਨੇ। ਮੈਂ ਇੱਕ ਪੈਰਾ, ਕਿਉਂਕਿ ਆਪਣੇ ਕੋਲ ਸਮੇਂ ਦੀ ਵੀ ਥੋੜ੍ਹੀ ਸੀਮਤਈ ਹੋ ਰਹੀ, ਲੈਮਕਿਨ ਦਾ ਹੀ ਇੱਕ ਪੈਰਾ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ, ਉਹਦੇ 'ਚੋਂ ਗੱਲ ਕਾਫੀ ਸਮਝ ਆ ਜੂਗੀ। ਉਹ ਕਹਿੰਦਾ, ਨਸਲਕੁਸ਼ੀ ਦੀ ਯੋਜਨਾ ਦਾ ਮਨੋਰਥ ਮਨੁੱਖੀ ਸਮੂਹਾਂ ਦੇ ਸਿਆਸੀ ਅਤੇ ਸਮਾਜਿਕ ਅਦਾਰਿਆਂ, ਸੱਭਿਆਚਾਰ, ਬੋਲੀ, ਕੌਮੀ ਭਾਵਨਾਵਾਂ, ਧਰਮ, ਆਰਥਿਕ ਹੋਂਦ ਨੂੰ ਨਕਾਰਾ ਕਰਨਾ ਅਤੇ ਖੰਡਿਤ ਕਰਨਾ, ਅਤੇ ਉਸ ਸਮੂਹ ਦੇ ਜੀਆਂ ਦੀ ਨਿੱਜੀ ਸੁਰੱਖਿਆ, ਆਜ਼ਾਦੀ, ਸਿਹਤ, ਮਾਣ ਸਨਮਾਨ, ਇੱਥੋਂ ਤੱਕ ਕਿ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਵਿਉਂਤਬੱਧ ਤਰੀਕੇ ਨਾਲ ਤਬਾਹ ਕਰ ਦੇਣਾ ਹੁੰਦਾ। ਸੋ ਇਹ ਇੱਕ ਘੇਰਾ ਬਣਦਾ ਆ ਜਿਹਦੇ ਵਿੱਚ ਬੇਸਿਕਲੀ ਫਿਨੋਮੀਨਨ ਆਫ ਜੈਨੋਸਾਈਡ ਜਿਹੜਾ ਆ ਉਹ ਇੰਨਾ ਜ਼ਿਆਦਾ ਵਿਆਪਕ ਹੁੰਦਾ, ਇਕੱਲਾ ਸਰੀਰਕ ਕਤਲੇਆਮ ਤੱਕ ਉਹ ਸੀਮਤ ਨਹੀਂ ਹੁੰਦਾ। ਇਹਦੇ ਵਿੱਚ ਇੱਕ ਜਿਹੜਾ ਗੱਲ ਧਿਆਨ ਦੇਣ ਵਾਲੀ ਹੈਗੀ ਆ ਉਹ ਇਹ ਹੈਗੀ ਆ ਸੱਭਿਆਚਾਰਕ ਨਸਲਕੁਸ਼ੀ ਦੀ, ਕਿਉਂਕਿ ਜਿਹੜਾ ਜੈਨੋਸਾਈਡ ਕਨਵੈਨਸ਼ਨ ਦਾ ਡਰਾਫਟ ਤਿਆਰ ਕੀਤਾ ਗਿਆ ਸੀਗਾ, ਉਸ ਡਰਾਫਟ ਦੇ ਵਿੱਚ ਕਲਚਰਲ ਜੈਨੋਸਾਈਡ ਦੀ ਮੱਦ ਜਿਹੜੀ ਆ ਉਹਨੂੰ ਐਜ਼ ਏ ਕ੍ਰਾਈਮ ਪਹਿਲੇ ਖਰੜੇ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਪਰ ਜਦੋਂ ਇਹਦੇ ਉੱਪਰ ਵੋਟਿੰਗ ਹੋਈ ਤਾਂ 25 ਦੇ ਮੁਕਾਬਲੇ 16 ਵੋਟਾਂ ਦੇ ਨਾਲ ਇਹਨੂੰ ਉਹਦੇ ਵਿੱਚੋਂ ਹਟਾ ਦਿੱਤਾ ਗਿਆ। 25 ਵੋਟਾਂ ਹਟਾਉਣ ਦੇ ਹੱਕ ਦੇ ਵਿੱਚ ਪਈਆਂ, 16 ਵੋਟਾਂ ਇਹਨੂੰ ਜੁਰਮ ਬਣਾਉਣ ਦੇ ਹੱਕ ਦੇ ਵਿੱਚ ਪਈਆਂ ਸੀ। 4 ਮੁਲਕ ਅਜਿਹੇ ਸੀਗੇ ਜਿਹੜੇ ਗੈਰ ਸ਼ਾਮਲ ਸੀਗੇ, ਜਿਹੜੇ ਹਾਜ਼ਰ ਤਾਂ ਸੀਗੇ ਉੱਥੇ ਪਰ ਉਹਨਾਂ ਨੇ ਵੋਟਿੰਗ ਦੇ ਵਿੱਚ ਹਿੱਸਾ ਨਹੀਂ ਲਿਆ। 13 ਮੁਲਕ ਅਜਿਹੇ ਸੀਗੇ ਜਿਹੜੇ ਗੈਰ ਹਾਜ਼ਰ ਸੀਗੇ।
ਸੋ ਇਹ ਵੋਟਿੰਗ ਦਾ ਪੈਟਰਨ ਹੈ ਜਿਹੜਾ ਇਹ ਦਰਸਾਉਂਦਾ ਹੈ ਕਿ ਇਸ ਮਾਮਲੇ ਦੇ ਉੱਪਰ ਬੇਸ਼ੱਕ ਮੈਜੋਰਟੀ ਵੋਟ ਦੇ ਨਾਲ ਕਲਚਰਲ ਜੈਨੋਸਾਈਡ ਨੂੰ ਕ੍ਰਾਈਮ ਆਫ ਜੈਨੋਸਾਈਡ ਦੀ ਪਰਿਭਾਸ਼ਾ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਪਰ ਇਸ ਮਾਮਲੇ ਦੇ ਉੱਪਰ ਇੰਟਰਨੈਸ਼ਨਲ ਕਮਿਊਨਿਟੀ ਦੀ ਸਹਿਮਤੀ ਨਹੀਂ ਸੀਗੀ। ਕਾਰਨ ਕੀ ਸੀਗਾ? ਕਾਰਨ ਇਹ ਸੀਗਾ ਕਿ ਜਿਹੜੇ ਮੁਲਕ ਬਸਤੀਵਾਦੀ ਤਾਕਤਾਂ ਸੀਗੀਆਂ, ਕਿਉਂਕਿ ਹਿਟਲਰ ਨੇ ਨਾਜ਼ੀਆਂ ਦਾ ਜਾਂ ਹੋਰਨਾਂ ਭਾਈਚਾਰਿਆਂ ਦਾ ਕਤਲੇਆਮ ਕੀਤਾ ਸੀ। ਹਿਟਲਰ ਹਾਰੀ ਹੋਈ ਧਿਰ ਸੀ ਤੇ ਜਿੱਤੀ ਹੋਈ ਧਿਰ ਦੇ ਵੱਲੋਂ ਇਹ ਕਾਨੂੰਨ ਬਣਾਇਆ ਜਾ ਰਿਹਾ ਸੀ। ਉਹਨਾਂ ਨੇ ਉਹ ਪੱਖ ਤਾਂ ਸ਼ਾਮਲ ਕਰ ਲਏ ਜਿਨ੍ਹਾਂ ਦਾ ਅਸਰ ਹਾਰੀ ਹੋਈ ਧਿਰ ਦੇ ਉੱਪਰ ਪੈਂਦਾ ਸੀ, ਭਾਵ ਕਿ ਸਰੀਰਕ ਕਤਲੇਆਮ ਦਾ। ਸੋ ਉਹ ਪੱਖ ਸ਼ਾਮਲ ਕਰ ਲਏ, ਪਰ ਜਿਹੜੇ ਪੱਖਾਂ ਦਾ ਅਸਰ ਉਹਨਾਂ ਦੇ ਉੱਪਰ ਪੈਂਦਾ ਸੀ, ਕਿਉਂਕਿ ਜਿੰਨੀਆਂ ਵੀ ਇਹ ਅਲਾਈਡ ਫੋਰਸਿਸ ਸੀਗੀਆਂ, ਇਹ ਸਾਰੀਆਂ ਸੀਗੀਆਂ ਤਾਂ ਉਹੀ ਜਿਨ੍ਹਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਵੱਖ-ਵੱਖ ਮੁਲਕਾਂ ਨੂੰ, ਵੱਖ-ਵੱਖ ਸੱਭਿਆਚਾਰਾਂ ਨੂੰ ਕਲੋਨਾਈਜ਼ ਕੀਤਾ ਹੋਇਆ ਸੀਗਾ, ਬਸਤੀਆਂ ਬਣਾਈਆਂ ਹੋਈਆਂ ਸੀਗੀਆਂ, ਔਰ ਉੱਥੋਂ ਦੇ ਲੋਕਾਂ ਦਾ ਕਿਸ ਤਰੀਕੇ ਨਾਲ ਘਾਣ ਕੀਤਾ ਗਿਆ। ਜਿਹੜੀ ਹੁਣ ਹੀ ਕੈਨੇਡਾ ਦੀ ਗੱਲ ਸਾਹਮਣੇ ਆਈ, ਜਿਹਨੂੰ ਸਭ ਤੋਂ ਸਾਊ ਮੁਲਕ ਦੁਨੀਆ ਦਾ ਕਿਹਾ ਜਾਂਦਾ ਹੈ, ਵੀ ਕਿਸ ਤਰੀਕੇ ਦੇ ਨਾਲ ਉੱਥੇ ਮਤਲਬ ਬੱਚਿਆਂ ਤੱਕ ਨੂੰ ਉਹਨਾਂ ਦੇ ਵੱਖ ਕਰਕੇ ਉਸ ਤਰੀਕੇ ਦੇ ਨਾਲ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਦਾ ਖਤਮ ਕੀਤਾ ਗਿਆ। ਇਸੇ ਤਰ੍ਹਾਂ ਦੀ ਹਾਲਤ ਜਿਹੜੀ ਆ ਉਹ ਆਸਟ੍ਰੇਲੀਆ ਦੀ ਹੈ। ਸੋ ਜਿੰਨਾ ਵੀ ਕਲਚਰਲ ਜੈਨੋਸਾਈਡ ਕੀਤਾ ਗਿਆ ਸੀਗਾ ਉਹ ਸਾਰਾ ਇਹਨਾਂ ਦੇ ਘੇਰੇ ਦੇ ਵਿੱਚ ਆਉਂਦਾ ਸੀ। ਇਸ ਕਰਕੇ ਬਸਤੀਵਾਦੀ ਤਾਕਤਾਂ ਜਿਹੜੀਆਂ ਸੀਗੀਆਂ ਉਹ ਮੁਲਕ ਨਹੀਂ ਸੀ ਇਹ ਚਾਹੁੰਦੇ ਕਿ ਅਜਿਹੀ ਹੀ ਕੋਈ ਧਾਰਾ ਇਹਦੇ ਵਿੱਚ ਪਵੇ ਜਿਹਦੇ ਨਾਲ ਕੱਲ੍ਹ ਨੂੰ ਉਹ ਇੰਟਰਨੈਸ਼ਨਲ ਕ੍ਰਾਈਮ ਦੇ ਘੇਰੇ ਦੇ ਵਿੱਚ ਆ ਕੇ ਖੜੇ ਹੋਣ। ਸੋ ਇਸ ਕਰਕੇ ਕਲਚਰਲ ਜੈਨੋਸਾਈਡ ਜਿਹੜਾ ਉਹਦੇ ਵਿੱਚੋਂ ਮਨਫੀ ਕੀਤਾ ਗਿਆ। ਪਰ ਇਸ ਸੰਬੰਧ ਦੇ ਵਿੱਚ ਵੀ ਹੁਣ ਬਹੁਤ ਜ਼ਿਆਦਾ ਗੱਲਾਂ ਸਾਹਮਣੇ ਆ ਚੁੱਕੀਆਂ। ਇੱਕ ਤਾਂ ਕੈਨੇਡਾ ਨੇ ਕਮਿਸ਼ਨ ਬਣਾਇਆ ਸੀਗਾ, ਉਸ ਕਮਿਸ਼ਨ ਨੇ ਵੀ ਇਹ ਗੱਲ ਕਹੀ ਕਿ ਜਿਹੜਾ ਇਹ ਫਰਕ ਹੈ ਫਿਜ਼ੀਕਲ ਜੈਨੋਸਾਈਡ ਦਾ ਤੇ ਕਲਚਰਲ ਜੈਨੋਸਾਈਡ ਦਾ, ਇਹ ਫਰਜ਼ੀ ਹੈ, ਇਹ ਇੱਕ ਬਰਾਬਰ ਹੀ ਨੇ ਤੇ ਇਹ ਇੱਕੋ ਹੀ ਚੀਜ਼ ਨੇ। ਉਸ ਤੋਂ ਇਲਾਵਾ ਇੱਕ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ 2015 ਦੇ ਵਿੱਚ ਜਜਮੈਂਟ ਆਈ, ਉਹਦੇ 'ਚ ਇੱਕ ਡਿਸੈਂਟਿੰਗ ਜਜਮੈਂਟ ਦਿੱਤੀ। ਇੱਕ ਜੱਜ ਨੇ ਆਪਣੀ ਰਾਏ ਵੱਖਰੀ ਦਿੱਤੀ। ਉਹਨੇ ਕਿਹਾ ਕਿ ਜਿਹੜੇ ਇਹ ਦੋ ਪੱਖ ਨੇ, ਸੱਭਿਆਚਾਰਕ ਨਸਲਕੁਸ਼ੀ ਦਾ ਤੇ ਸਰੀਰਕ ਨਸਲਕੁਸ਼ੀ ਦਾ, ਇਹਨਾਂ ਨੂੰ ਨਿਖੇੜ ਕੇ ਦੇਖਿਆ ਹੀ ਨਹੀਂ ਜਾ ਸਕਦਾ। ਕਿਉਂਕਿ ਜਦੋਂ ਉਹਨੇ ਦੇਖਿਆ ਕਿ ਜਿਹੜੀ ਕਿਸੇ ਵੀ ਨਸਲਕੁਸ਼ੀ ਦੀ ਪਿੱਛੇ ਕੰਮ ਕਰਦੀ ਭਾਵਨਾ ਆ, ਉਹ ਤੁਹਾਨੂੰ ਇਕੱਲੀ ਕਤਲੇਆਮ ਦੇ ਵਿੱਚੋਂ ਨਹੀਂ ਮਿਲਦੀ, ਉਹ ਤੁਹਾਨੂੰ ਜਿਹੜੀ ਸੱਭਿਆਚਾਰਕ ਨਸਲਕੁਸ਼ੀ ਦਾ ਅਮਲ ਚੱਲਿਆ ਹੁੰਦਾ ਉਹਦੇ ਵਿੱਚੋਂ ਮਿਲਦੀ ਹੈ। ਤੇ ਆਪਾਂ ਬਹੁਤ ਸੰਖੇਪ ਦੇ ਵਿੱਚ ਵਰਤਾਰੇ ਦੇ ਬਾਰੇ 'ਚ ਗੱਲ ਕਰਦੇ ਹਾਂ। ਇੱਕ ਤਾਂ ਆਪਾਂ ਗੱਲ ਕਰ ਚੁੱਕੇ ਹਾਂ ਪਹਿਲਾਂ ਕਿ ਜਿਹੜੀਆਂ ਜੀਵਨ ਬੁਨਿਆਦਾਂ ਨੇ, ਸਿੱਖਾਂ ਦੇ ਮਾਮਲੇ ਦੇ ਵਿੱਚ ਜੀਵਨ ਬੁਨਿਆਦਾਂ ਕਿਹੜੀਆਂ ਨੇ ਤੇ ਉਹਨਾਂ ਦੇ ਉੱਪਰ ਕਿਸ ਤਰੀਕੇ ਦੇ ਨਾਲ ਹਮਲਾ ਹੋਇਆ, ਇਹਦੀ ਆਪਾਂ ਸੰਖੇਪ ਦੇ ਵਿੱਚ ਗੱਲ ਕਰਦੇ ਹਾਂ। ਪਹਿਲੀ ਤੇ ਵਿਸ਼ਵਾਸ ਦੇ ਸਾਡੇ ਜਿਹੜੇ ਧੁਰੇ ਨੇ, ਭਾਵ ਕਿ ਸਾਡੇ ਗੁਰਦੁਆਰਾ ਸਾਹਿਬਾਨ, ਗੁਰੂ ਗ੍ਰੰਥ ਸਾਹਿਬ, ਔਰ ਜੂਨ ਤੇ ਨਵੰਬਰ 1984 ਦੇ ਵਿੱਚ ਆਪਾਂ ਵਿਸਤਾਰ 'ਚ ਨਹੀਂ ਜਾਂਦੇ, ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਕੱਲੇ ਜੂਨ 1984 ਦੇ ਵਿੱਚ ਨਹੀਂ, ਨਵੰਬਰ 1984 ਦੇ ਵਿੱਚ ਵੀ ਸਾਡੇ ਜਿਹੜੇ ਵਿਸ਼ਵਾਸ ਦੇ ਕੇਂਦਰ ਹੈ ਜਾਂ ਧੁਰੇ ਆ ਗੁਰਦੁਆਰਾ ਸਾਹਿਬਾਨ, ਉਹਨਾਂ ਦੇ ਉੱਪਰ ਹਮਲਾ ਹੋਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਹੋਇਆ। ਔਰ ਹੁਣ ਜਿਸ ਤਰੀਕੇ ਦੇ ਨਾਲ ਬੇਅਦਬੀ ਦੇ ਘੋਰ ਕੁਕਰਮਾਂ ਨੂੰ ਇਸ ਵੋਟ ਸਿਆਸਤ ਦੀ, ਪੰਜਾਬ ਦੀ ਵੋਟ ਸਿਆਸਤ ਦੀ ਭੱਠੀ ਦਾ ਬਾਲਣ ਬਣਾਇਆ ਹੋਇਆ, ਇਹ ਵੀ ਉਸੇ ਲੜੀ ਦੇ ਵਿੱਚ ਆ ਕੇ ਗੱਲ ਜਿਹੜੀ ਹੈ ਉਹ ਖੜਦੀ ਹੈ। ਇਸ ਤੋਂ ਅੱਗੇ ਹੈਗਾ ਕਿ ਇਤਿਹਾਸਕ ਖਰੜੇ, ਸੱਭਿਆਚਾਰਕ ਤੇ ਇਤਿਹਾਸਕ ਨਿਸ਼ਾਨੀਆਂ ਤੇ ਪਵਿੱਤਰ ਵਸਤੂਆਂ, ਕਿਉਂਕਿ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਉੱਪਰ ਹਮਲਾ ਹੋਇਆ ਉਹ ਜਿਹੜਾ ਲਿਬਰੀਸਾਈਡ ਹੈ ਜਾਂ ਕਿਤਾਬ ਘਰ ਕੁਸ਼ੀ ਹੈ, ਉਸ ਪੱਖ ਤੋਂ ਤਾਂ ਮਹੱਤਵਪੂਰਨ ਹੈ ਹੀ। ਉਹ ਇਸ ਗੱਲ ਦਾ ਵੀ ਪ੍ਰਤੀਕ ਹੈਗਾ ਆ ਕਿ ਕਿਸ ਤਰੀਕੇ ਦੇ ਨਾਲ ਉੱਥੋਂ ਸਾਡੀਆਂ ਜਿਹੜੀਆਂ ਸਾਡੇ ਇਤਿਹਾਸਕ ਸਰੋਤ ਸੀਗੇ ਜਾਂ ਸਾਡੀਆਂ ਜਿਹੜੀਆਂ ਪਵਿੱਤਰ ਨਿਸ਼ਾਨੀਆਂ ਸੀਗੀਆਂ, ਗੁਰੂ ਸਾਹਿਬ ਦੇ ਹੱਥ ਲਿਖਤ ਖਰੜੇ ਸੀਗੇ, ਉਹਨਾਂ ਦੇ ਉੱਪਰ ਜਿਹੜਾ ਹਮਲਾ ਹੋਇਆ, ਉਹ ਗੱਲ ਧਿਆਨ ਦੇ ਵਿੱਚ ਰੱਖਣ ਵਾਲੀ ਹੈ। ਇੱਕ ਗੱਲ ਹੈਗੀ ਹੈ ਕਿ ਇਤਿਹਾਸਕ ਯਾਦਾਂ, ਇਹ ਵੀ ਇੱਕ ਉਹ ਜੜ ਹੈਗੀ ਹੈ ਜਿਹਦੇ ਤੋਂ ਕੋਈ ਸਮਾਜ ਜਿਹੜਾ ਆ ਉਹ ਜਿੰਦਾ ਰਹਿਣ ਦੇ ਲਈ ਤਾਕਤ ਗ੍ਰਹਿਣ ਕਰਦਾ। ਜੇ ਆਪਾਂ ਆਪਣੀ ਗੱਲ ਨੂੰ ਸਿਰਫ ਜੂਨ 1984 ਤੱਕ ਹੀ ਸੀਮਤ ਕਰੀਏ, ਤੁਸੀਂ ਦੇਖੋ ਜਿੰਨੀਆਂ ਥਾਵਾਂ ਦੇ ਉੱਪਰ ਹਮਲਾ ਹੋਇਆ, ਉਹ ਜਿਹੜੀਆਂ ਉੱਥੋਂ ਦੀਆਂ ਨਿਸ਼ਾਨੀਆਂ ਸੀਗੀਆਂ ਜਾਂ ਇਤਿਹਾਸਕ ਯਾਦਾਂ ਸੀਗੀਆਂ, ਉਹਨਾਂ ਨੂੰ ਮੇਟਣ ਦਾ ਬਿਲਕੁਲ ਉਸੇ ਤਰੀਕੇ ਦੇ ਨਾਲ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ। ਇਕੱਲੇ ਅਕਾਲ ਤਖਤ ਸਾਹਿਬ 'ਤੇ ਹੀ ਨਹੀਂ, ਪਟਿਆਲੇ ਕਿਉਂਕਿ ਸਾਡੀ ਇੱਕ ਰਿਸ਼ਤੇਦਾਰੀ ਸੀ, ਮੈਨੂੰ ਪਤਾ ਕਿ ਦੂਖ ਨਿਵਾਰਨ ਸਾਹਿਬ ਤੋਂ ਕਿਸ ਤਰੀਕੇ ਦੇ ਨਾਲ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ, ਸਾਰੀਆਂ ਥਾਵਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਵਾਪਰਿਆ। ਸਮਾਜਿਕ ਤੇ ਸਿਆਸੀ ਅਦਾਰੇ, ਸਿੱਖਾਂ ਦੇ ਮਾਮਲੇ ਦੇ ਵਿੱਚ ਇਹ ਹੋਇਆ ਕਿ ਸਮਾਜਿਕ ਤੇ ਸਿਆਸੀ ਅਦਾਰੇ ਖਤਮ ਤਾਂ ਨਹੀਂ ਕੀਤੇ ਗਏ, ਪਰ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਚਰਿੱਤਰ ਬਦਲਿਆ ਗਿਆ ਤੇ ਜਿਸ ਤਰੀਕੇ ਦੇ ਨਾਲ ਸਟੇਟ ਆਪਣੇ ਕੰਟਰੋਲ ਨੂੰ ਇਸਤੇਮਾਲ ਕਰਦੀ ਹੈ। ਇੱਕ ਛੋਟੀ ਜਿਹੀ ਉਦਾਹਰਨ ਆਪਾਂ ਸਾਂਝੀ ਕਰਦੇ ਹਾਂ ਸੀਮਤ ਸਮੇਂ ਦੇ ਵਿੱਚ ਹੀ,
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 5 ਸਾਲ ਬਾਅਦ ਹੋਣੀ ਚਾਹੀਦੀ ਹੈ। ਹਾਲਾਂਕਿ ਚੋਣਾਂ ਦਾ ਪ੍ਰਬੰਧ ਜਿਹੜਾ ਆ ਉਹ ਗੁਰਮਤ ਦੀ ਜਿਹੜੀ ਵਿਧੀ ਹੈ ਆਗੂ ਚੁਣਨ ਦੀ, ਉਹਦੇ ਨਾਲ ਮੇਲ ਨਹੀਂ ਖਾਂਦਾ। ਪਰ ਉਹਦੇ ਬਾਵਜੂਦ ਇਹ ਕਿ ਇਸ ਤਰ੍ਹਾਂ ਦੀ ਸੰਸਥਾ ਸੀਗੀ ਜਿਹੜੀ ਇੰਡੀਅਨ ਢਾਂਚੇ ਦੇ ਵਿੱਚ ਸਿੱਖ ਹਿੱਤਾਂ ਦੀ ਨੁਮਾਇੰਦਗੀ ਕਰਦੀ ਰਹੀ ਕੁਝ ਸਮੇਂ ਤੱਕ। ਉਹਦੇ ਉੱਪਰ ਕੰਟਰੋਲ ਕਿਸ ਤਰ੍ਹਾਂ ਇਸਤੇਮਾਲ ਕੀਤਾ। 5 ਸਾਲ ਬਾਅਦ ਚੋਣ ਹੋਣੀ ਚਾਹੀਦੀ ਹੈ, 70 ਸਾਲ ਤੋਂ ਉੱਪਰ ਸਮਾਂ ਹੋ ਗਿਆ, 14 ਵਾਰ ਤੋਂ ਵੱਧ ਚੋਣ ਹੋਣੀ ਚਾਹੀਦੀ। ਤੁਸੀਂ ਪਤਾ ਕਰਿਓ ਵੀ ਕਿੰਨੀ ਵਾਰ ਚੋਣ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 17 ਤੋਂ ਬਾਅਦ, ਵੀ 14-15 ਵਾਰ ਹੋਈ ਹੈ ਜਾਂ ਨਹੀਂ ਹੋਈ। ਜੇ ਨਹੀਂ ਹੋਈ ਤਾਂ ਕਿਉਂ ਨਹੀਂ ਹੋਈ, ਜਦੋਂ ਹੋਈ ਕਦੋਂ ਹੋਈ। ਜਦੋਂ ਵੀ ਹੋਈ ਉਹ ਉਦੋਂ ਹੋਈ ਜਦੋਂ ਸਟੇਟ ਨੇ ਜਾਂ ਤਾਂ ਆਪਣੇ ਮੁਤਾਬਕ ਲੀਡਰਸ਼ਿਪ ਨੂੰ ਸਿੱਖਾਂ ਦੇ ਵਿੱਚ ਲੈ ਕੇ ਆਉਣਾ ਹੁੰਦਾ ਸੀ ਜਾਂ ਪੁਰਾਣਿਆਂ ਨੂੰ ਰਿਨਿਊ ਕਰਨਾ ਹੁੰਦਾ ਸੀ, ਨਹੀਂ ਤਾਂ ਨਹੀਂ ਹੁੰਦੀ। ਹੁਣ ਦਿੱਲੀ ਕਮੇਟੀ ਦੀਆਂ ਚੋਣਾਂ ਹੋ ਗਈਆਂ, ਉਹਦਾ ਕੀ ਹਾਲ ਬਣ ਰਿਹਾ ਉਹ ਤੁਸੀਂ ਦੇਖ ਲਓ। ਸੋ ਇਸ ਕੰਟਰੋਲ ਦੇ ਰਾਹੀਂ ਚਰਿੱਤਰ ਬਦਲਿਆ ਗਿਆ। ਅਕਾਲੀ ਦਲ ਦਾ ਕਿਸ ਤਰੀਕੇ ਦੇ ਨਾਲ ਚਰਿੱਤਰ ਬਦਲਿਆ ਗਿਆ, ਇਸ ਗੱਲ ਦੀ ਵੀ ਘੋਖ ਕਰਨੀ ਜਿਹੜੀ ਹੈ ਉਹ ਹੈ। ਕਿਉਂਕਿ ਜੇ ਅਸੀਂ ਇਹ ਮੰਨਦੇ ਹਾਂ ਕਿ ਜੈਨੋਸਾਈਡ ਦਾ ਫਿਨੋਮੀਨਨ ਐਗਜ਼ਿਸਟ ਕਰਦਾ ਆ, ਉਹਦੇ ਵਿੱਚ ਸਮਾਜਿਕ ਤੇ ਸਿਆਸੀ ਸੰਸਥਾਵਾਂ ਨੂੰ ਤਬਾਹ ਕਰਨਾ ਇੱਕ ਹੈ, ਔਰ ਉਹਨਾਂ ਦਾ ਚਰਿੱਤਰ ਇਸ ਤਰੀਕੇ ਦਾ ਬਦਲ ਦੇਣਾ ਕਿ ਜਿਨ੍ਹਾਂ ਮਨੋਰਥਾਂ ਦੇ ਲਈ ਉਹ ਸੰਸਥਾਵਾਂ ਬਣੀਆਂ ਸੀ ਉਹਨਾਂ ਦੇ ਉਲਟ ਜਾ ਕੇ ਉਹ ਕੰਮ ਕਰਨ ਲੱਗ ਜਾਣ। ਇਹ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਸਟੱਡੀ ਜਿਹੜੀ ਹੈ ਉਹ ਇਸ ਪੱਖ ਤੋਂ ਹੋ ਸਕਦੀ ਹੈ। ਫਿਰ ਲੈਂਕਿਨ ਕਹਿੰਦਾ ਕਿ 2 ਦੌਰਾਂ ਦੇ ਵਿੱਚ ਵਾਪਰਦੀ ਹੈ ਨਸਲਕੁਸ਼ੀ। ਪਹਿਲਾ ਹੁੰਦਾ ਕਿ ਜਿਹੜਾ ਟਾਰਗੇਟਡ ਗਰੁੱਪ ਹੈ ਉਹਦੀ ਜੀਵਨ ਤਰਜ਼ ਦੀ ਤਬਾਹੀ ਕਰਨੀ, ਤੇ ਜਿਹੜਾ ਓਪਰੈਸਰ ਗਰੁੱਪ ਹੈ, ਜਿਹੜਾ ਜ਼ਾਲਮ ਗਰੁੱਪ ਹੈ, ਉਹਨੇ ਆਪਣੀ ਜੀਵਨ ਤਰਜ਼ ਜਿਹੜੀ ਹੈ ਉਹ ਲਾਗੂ ਕਰਨੀ ਹੁੰਦੀ ਹੈ। ਜੇ ਤੁਸੀਂ ਸਦਮਾ ਸਿਧਾਂਤ ਨੂੰ ਆਪਾਂ ਇਹਦੇ 'ਚ ਲੈ ਆਈਏ, ਨੋਮੀ ਕਲੇਨ ਦਾ ਜਿਹੜਾ ਹੈਗਾ ਸ਼ੌਕ ਡਾਕਟਰਾਈਨ, ਉਹਦੇ 'ਚ ਇਹ ਸਮਝ ਆਉਂਦਾ ਕਿ ਇਹ ਗੱਲ ਵਾਪਰਦੀ ਕਿਵੇਂ ਹੈ। ਇਹ ਗੱਲ ਇਸ ਤਰੀਕੇ ਦੇ ਨਾਲ ਵਾਪਰਦੀ ਹੈ ਕਿ ਜਦੋਂ ਸਰੀਰਕ ਘਾਣ ਹੋ ਜਾਂਦਾ ਹੈ, ਸਰੀਰਕ ਘਾਣ ਹੋਣ ਤੋਂ ਬਾਅਦ ਜਦੋਂ ਜਿਹੜਾ ਟਾਰਗੇਟਡ ਗਰੁੱਪ ਆ ਉਹ ਸਦਮੇ ਦੇ ਵਿੱਚ ਹੁੰਦਾ ਹੈ, ਫਿਰ ਤਬਦੀਲੀ ਦਾ ਦੌਰ ਲਿਆਂਦਾ ਜਾਂਦਾ। ਪੰਜਾਬ ਦੇ ਵਿੱਚ ਅਖਾੜੇ ਜਿਹੜੇ ਨੇ, ਪੰਜਾਬ ਪੁਲਿਸ ਨੇ ਸੱਭਿਆਚਾਰਕ ਵਿੰਗ ਬਣਾਇਆ। ਉਸ ਸੱਭਿਆਚਾਰਕ ਵਿੰਗ ਦੇ ਰਾਹੀਂ ਉਹਨਾਂ ਨੇ ਅਖਾੜੇ ਪੰਜਾਬ ਦੇ ਵਿੱਚ ਲਵਾਉਣੇ ਸ਼ੁਰੂ ਕੀਤੇ, ਔਰ ਉਹ ਜਿਸ ਤਰ੍ਹਾਂ ਦਾ ਗੀਤ ਸੰਗੀਤ ਪ੍ਰਚਲਿਤ ਕੀਤਾ ਉਹਦੇ ਵਿੱਚ ਨਸ਼ੇ ਜਿਹੜੇ ਆ ਉਹ ਖਾਸ ਤੌਰ ਦੇ ਉੱਪਰ ਉਭਾਰੇ ਗਏ। ਔਰ ਲਗਭਗ ਜਦੋਂ ਉਹਦਾ ਰਿਜ਼ਲਟ ਆਇਆ, ਆਪਾਂ ਆਪਣੇ ਸਮੇਂ ਦੇ ਦੌਰਾਨ ਦੇਖਿਆ ਕਿ ਕਿੰਨੀ ਵੱਡੀ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਸੀਗੀ ਉਹਨਾਂ ਨਸ਼ਿਆਂ ਦੇ ਵਿੱਚ ਗ੍ਰਸਤ ਹੋਈ। ਸੋ ਇਸ ਪੱਖ ਤੋਂ ਕਿ ਜਦੋਂ ਬਿਲਕੁਲ ਸਦਮੇ ਦੇ ਵਿੱਚ ਸੀ ਸਿੱਖ ਸਮਾਜ, ਉਦੋਂ ਇਹ ਤਬਦੀਲੀਆਂ ਲਿਆਂਦੀਆਂ। ਹੁਣ ਇਹ ਤਬਦੀਲੀਆਂ ਐਜੂਕੇਸ਼ਨ ਦੇ ਰਾਹੀਂ ਕਿਸ ਤਰ੍ਹਾਂ ਆਈਆਂ, ਅੱਜ ਕੀ ਸਥਿਤੀ ਹੈ, ਇਹ ਤਬਦੀਲੀਆਂ ਸਮਾਜ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਈਆਂ, ਐਂਟਰਟੇਨਮੈਂਟ ਦੇ ਰਾਹੀਂ ਕਿਸ ਤਰੀਕੇ ਦੇ ਨਾਲ ਆਈਆਂ। ਆਪਾਂ ਸਮੇਂ ਦੀ ਸੀਮਤਾਈ ਕਰਕੇ ਗੱਲ ਨਹੀਂ ਕਰ ਸਕੇ ਕਿ ਜਿਹੜੀ ਨੈਤਿਕ ਨਿਗਾਰ ਕਿਸ ਤਰ੍ਹਾਂ ਲਿਆਉਣਾ, ਇਹ ਵੀ ਨਸਲਕੁਸ਼ੀ ਦਾ ਇੱਕ ਪੱਖ ਲੈਂਕਿਨ ਨੇ ਮੰਨਿਆ ਉਹਦੇ ਵਰਤਾਰੇ ਦਾ। ਅੱਜ ਸਾਡੀ ਨੈਤਿਕਤਾ ਕਿੱਥੇ ਆ ਕੇ ਖੜੀ ਹੈ ਸਾਰੀ ਸੁਸਾਇਟੀ ਦੀ। ਸੋ ਇਹ ਪੱਖ ਜਿਹੇ ਹੈਗੇ ਆ ਜਿਨ੍ਹਾਂ ਨੂੰ ਘੋਖਿਆ ਦੇ ਵਿਚਾਰਿਆ ਜਾਣਾ ਚਾਹੀਦਾ। ਸੱਭਿਆਚਾਰਕ ਤੇ ਇਤਿਹਾਸਕ ਯਾਦਾਂ ਦੇ ਸੋਮੇ ਸਕਾਉਣੇ। ਹੁਣ ਕਰਤਾਰਪੁਰ ਸਾਹਿਬ ਸਾਰੇ ਸਿੱਖ ਕਹਿ ਰਹੇ ਆ ਕਿ ਖੋਲੋ, ਕੋਈ ਕਾਰਨ ਨਹੀਂ ਹੈ ਨਾ ਖੋਲ੍ਹਣ ਦਾ। ਇੰਡੀਆ ਨੇ ਕਹਿ ਦਿੱਤਾ ਕਿ ਲੋਕੀ ਵਿਦੇਸ਼ ਤੋਂ ਇੰਡੀਆ ਦੇ ਵਿੱਚ ਟੂਰਿਜ਼ਮ ਦੇ ਵਾਸਤੇ ਆਉਣ, ਅਸੀਂ 5 ਲੱਖ ਫ੍ਰੀ ਵੀਜ਼ੇ ਦੇਵਾਂਗੇ, ਪਰ ਸਿੱਖ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰਕੇ ਵਾਪਸ ਨਹੀਂ ਆ ਸਕਦੇ। ਪਾਕਿਸਤਾਨ ਨੇ ਪਿਛਲੇ ਸਾਲ ਜੂਨ ਦਾ ਆਪਣੇ ਵੱਲੋਂ ਜਿਹੜਾ ਕੋਰੀਡੋਰ ਹੈ ਉਹ ਖੋਲ੍ਹਿਆ ਹੋਇਆ, ਕਿਉਂਕਿ ਉਹ ਸਾਡੀਆਂ ਇਤਿਹਾਸਕ ਯਾਦਾਂ ਦੇ ਸੋਮੇ ਜਿਨ੍ਹਾਂ ਤੋਂ ਇਤਿਹਾਸਕ ਕਾਰਨਾਂ ਕਰਕੇ ਟੁੱਟੇ ਸੀਗੇ ਸਰੀਰਕ ਤੌਰ 'ਤੇ। ਯਾਦ 'ਚ ਤਾਂ ਸਿੱਖ ਸਦਾ ਯਾਦ ਰੱਖਦੇ ਆ, 2 ਵਕਤ ਦੀ ਅਰਦਾਸ ਦਾ ਹਿੱਸਾ ਆ, ਪਰ ਉਹਨੂੰ ਸਰੀਰਕ ਤੌਰ 'ਤੇ ਤੋੜੀ ਰੱਖਣਾ ਚਾਹੁੰਦੇ ਆ। ਸੋ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਵਾਪਰਿਆ। ਆਰਥਿਕ ਤੌਰ ਦੇ ਉੱਪਰ ਕਿਸ ਤਰ੍ਹਾਂ ਇਹ ਵਾਪਰਿਆ, ਇਹ ਸਾਰੀਆਂ ਗੱਲਾਂ ਦਾ ਆਪਣੇ ਸਮੇਂ ਦੀ ਸੀਮਤਾ ਹੀ ਹੋਣ ਕਰਕੇ, ਕਿਉਂਕਿ ਇੱਕ ਆਪਣੇ ਸਿਮਰਜੀਤ ਸਿੰਘ ਵੀਰ ਨੇ ਵੀ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਨੇ ਆ। ਹੁਣ ਇਹ ਸਾਰੀਆਂ ਗੱਲਾਂ ਆਪਾਂ ਕਿਉਂ ਕਰ ਰਹੇ ਹਾਂ ਜਾਂ ਕਿਉਂ ਵਾਪਰ ਰਹੇ ਹਾਂ, ਵਿਚਾਰ ਕਰ ਰਹੇ ਹਾਂ। ਜੋ ਵਾਪਰ ਗਿਆ ਉਹਨੂੰ ਛੱਡ ਕਿਉਂ ਨਹੀਂ ਦਿੰਦੇ, ਇਸੇ ਨੁਕਤੇ ਦੇ ਨਾਲ ਲੈ ਕੇ ਗੱਲ ਜਿਹੜੀ ਆ ਉਹ ਸਮਾਪਤ ਕਰਨੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕਦੀ ਵੀ ਇਹ ਗੱਲਾਂ ਛੱਡੀਆਂ ਨਹੀਂ ਜਾਂਦੀਆਂ, ਕਿਸੇ ਸਮਾਜ ਨੇ ਨਹੀਂ ਛੱਡੀਆਂ। ਕੋਈ ਵੀ ਜਿਹੜਾ ਜਿਉਂਦਾ ਹੋਇਆ ਸਮਾਜ ਹੈ ਜਾਂ ਜਿਉਂਦੀ ਹੋਈ ਸੱਭਿਅਤਾ ਆ, ਉਹ ਆਪਣੇ ਇਤਿਹਾਸ ਨੂੰ ਕਦੇ ਵੀ ਨਹੀਂ ਛੱਡਦੀ, ਜੋ ਕੋਈ ਵਾਪਰਿਆ ਹੁੰਦਾ। ਦੂਸਰੀ ਗੱਲ ਉਹਦੇ ਵਿੱਚ ਇਹ ਹੈ ਕਿ ਇਤਿਹਾਸ ਨੂੰ, ਅਸੀਂ ਕੋਟ ਵੀ ਆਪਣੀ ਪੁਸਤਕ ਦੇ ਪਿੱਛੇ ਲੀਫ ਦੇ ਉੱਪਰ ਦਿੱਤਾ ਆ ਕਿ ਇਤਿਹਾਸ ਨੂੰ ਰੋਣ ਦੇ ਵਾਸਤੇ ਨਹੀਂ ਚਿਤਰਿਆ ਜਾਂਦਾ, ਚਿੰਤਨ ਕਰਨ ਦੇ ਲਈ ਚਿਤਰਿਆ ਜਾਂਦਾ। ਤੇ ਚਿੰਤਨ ਇਸ ਕਰਕੇ ਕੀਤਾ ਜਾਂਦਾ
ਕਿ ਉਸ ਚਿੰਤਨ ਦੇ ਵਿੱਚੋਂ ਨਿਕਲਣ ਵਾਲਾ ਜਿਹੜਾ ਭਵਿੱਖ ਹੈ ਉਹ ਬੀਤੇ ਨਾਲੋਂ ਵੱਖਰਾ ਹੋਵੇ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਅਹਿਮ ਨੇ, ਕਿਉਂਕਿ ਤੁਸੀਂ ਵਿਦਿਆਰਥੀ ਹੋ ਸਾਰੇ, ਅਜੇ ਤੁਹਾਡੇ ਕੋਲ ਬਹੁਤ ਲੰਬਾ ਸਮਾਂ ਹੈਗਾ ਆਪਦੀ ਪੜ੍ਹਾਈ ਦਾ। ਤੁਹਾਡੇ 'ਚ ਲਾਅ ਦੇ ਸਟੂਡੈਂਟਸ ਵੀ ਹੋਣਗੇ, ਸਾਈਕੋਲੋਜੀ ਦੇ ਵੀ ਹੋਣਗੇ, ਇਤਿਹਾਸ ਦੇ ਵੀ ਹੋਣਗੇ, ਸਮਾਜ ਸ਼ਾਸਤਰ ਦੇ ਵੀ ਹੋਣਗੇ। ਆਪਾਂ ਕੋਸ਼ਿਸ਼ ਕਰੀਏ ਇਹਨਾਂ ਅਦਾਰਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਜਿੰਨੀ ਕੁ ਥਾਂ ਸਾਨੂੰ ਮਿਲਦੀ ਹੈ ਅਸੀਂ ਇਹਨਾਂ ਪੱਖਾਂ ਨੂੰ ਆਪਣੀ ਖੋਜ ਦਾ ਜਾਂ ਆਪਣੀ ਪੜਤਾਲ ਦਾ ਵਿਸ਼ਾ ਬਣਾਈਏ। ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਹੈ, ਆਪਾਂ ਨੂੰ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।